ਬਾਬਾ ਖੇਮ ਸਿੰਘ ਚੌਧਰੀ। ਅੱਛਾ ਤੇ ਮੁੰਡੇ ਹੀ ਉਹਦੇ 6 ਠੀਕ ਹੈ। ਤੇ ਇੱਕੋ ਜੈਸੇ ਇੱਕੋ ਜੈਸੇ ਹੀ ਮਤਲਬ ਜਵਾਨ ਸਨ ਉਹ। ਹਾਂ ਸਹੀ ਹੈ। ਤੇ ਸ਼ਾਦੀ ਤੇ ਮੈਂ ਬਈ ਸੁਣੀ ਇੱਕ ਦੀ। ਅੱਛਾ ਤੇ ਹਾਂ ਹਾਂ ਓਏ ਇਹਨਾਂ ਦੀ ਤਿੰਨਾਂ ਦੀ ਸ਼ਾਦੀ ਹੋਈ। ਹਾਂ। ਤੁਸੀਂ ਇੱਕ ਦੀ ਸੁਣੀ ਸੀ ਯਾਰ ਤੇ ਫਿਰ ਬਾਅਦ ਚ ਸਰਦਾਰ ਕੋਮਲ ਸਿੰਘ ਨਾਲ ਗੱਲ ਕਰਨ ਤੋਂ ਬਾਅਦ ਪਤਾ ਲੱਗਾ ਕਿ ਨਹੀਂ 3 ਮੁੰਡੇ ਵਿਆਹੇ ਸੀ। ਹਾਂਜੀ ਅੱਛਾ ਕੀ ਨਾਂ? ਸ਼ੇਰੋ ਧੀਰੋ। ਹਾਂਜੀ ਮਤਲਬ ਰਣਧੀਰ ਸਿੰਘ ਨਾਂ ਸੀ ਹਾਂਜੀ, ਤੇ ਹਾਂ। ਧੀਰੋ ਕਰਕੇ ਉਹਨੂੰ ਕਹਿੰਦੇ ਸਨ। ਹਾਂਜੀ। ਅੱਛਾ ਠੀਕ ਹੈ। ਦੀਪਲ ਦੀਪਕ। ਹਾਂ ਅੱਛਾ ਖਾਨ ਮਤਲਬ ਖਜ਼ਾਨ ਸਿੰਘ। ਹਾਂ ਵਾਹ ਜੀ ਵਾਹ। ਅੱਛਾ ਅੱਛਾ ਠੀਕ ਹੈ। ਇਹ 3 ਨਾਂ ਤੋਂ ਤੁਸੀਂ ਵਾਕਫ ਹੋ। ਉਹਦਾ ਭਾਈ ਖੂਹੀ ਅੱਛਾ ਅੰਬ ਦਾ ਬੂਟੇ 20-22 ਮੈਂ ਐਸੇ 20-22 ਬੂਟੇ ਤੁਸੀਂ ਵੇਖੇ। ਕਹਿ ਲਓ ਕਿ ਇੱਕ ਤਰੀਕੇ ਦਾ ਬਾਗ ਸੀ ਹਾਂ ਸਰਦਾਰ ਖੇਮ ਸਿੰਘ ਦਾ। ਤੇ ਜਿਹੜਾ ਖੂਹ ਸੀ ਉਹ ਵੀ ਬਾਗ ਦੇ ਨਾਲ ਹੀ ਸੀ ਜਾਂ ਥੋੜਾ ਹਟਵਾ ਸੀ? ਨਾਲੇ ਹੀ ਅੱਛਾ ਖੂਹ ਨਾਲੇ ਖੇਮ ਸਿੰਘ ਵਾਲਾ ਖੂਹ। ਹਾਂ, ਤੇ ਰੋਜ਼ਾਂ ਹੁੰਦੀਆਂ ਸੀ 2 ਰਲਦੀਆਂ ਨਹੀਂ ਜੋਦਾਂ 2 ਹੁੰਦੀਆਂ ਸੀ ਉਹਦੇ ਕੋਲ। ਅੱਛਾ 2 ਜੋਕਾਂ ਹੁੰਦੀਆਂ ਟਾਪ ਦੀਆਂ ਹੁੰਦੀਆਂ ਸੀ। ਟਾਪ ਦੀਆਂ। ਅੱਛਾ ਹਾਂ ਚੰਦੀਆਂ ਜੋਦਾਂ 2। ਉਹਦੇ ਸੰਗੀ ਬੇਲੀ ਉਹਦੇ- ਸਾਡੇ ਪਿੰਡ ਮੁਸਲਮਾਨ ਜੱਟਾਂ ਚ ਕੋਈ ਹੈ ਸੀ? ਉਹ ਗਣੀ ਸ਼ਾਰਦ ਦੁੱਲਾ ਸੋਹਣੀ ਇਹਦੇ ਬਾਬਾ ਖੈਰ ਦੇਨ। ਅੱਛਾ ਬਾਬਾ ਮੇਰ ਦੇਨ ਹਾਂ ਤੇ ਅੱਲਾ ਭਲਾ ਕਰੇ। ਹੋਰ ਸੈਨ ਬਾਬਾ ਸੈਨ। ਅੱਛਾ ਮੇਰੇ ਦਿਲ ਦੀ ਆਏ ਕਾਸ਼ ਜਿਹੜੇ ਬੂਟੇ ਅੰਬ ਦੇ। ਹਾਂ ਜਿੰਨਾ ਚਿਰ ਮੇਰੀ ਜ਼ਿੰਦਗੀ ਇੰਨਾ ਚਿਰ ਬੂਟੇ ਹੋਣੇ ਚਾਹੀਦੇ। ਅੱਛਾ ਅੱਛਾ ਲੇਕਿਨ ਮੁਸਲਮਾਨਾਂ ਦੇ ਚ ਕੰਮ ਨਹੀਂ ਠੀਕ ਨਹੀਂ। ਸਹੀ ਜੇ ਆ ਭਾਈ ਬੂਟਾ ਅੰਬ ਦਾ ਜਿਵੇਂ ਪਾਲਦੇ ਐਵੇਂ ਪਾਲਦੇ ਆ ਆਪਣਾ ਪੁੱਤਰ। ਓਹੋ ਵਾਹ ਜੀ ਵਾਹ ਬੜੀ ਵੱਡੀ ਪੁੱਤਰ ਗੱਲ ਪਾਲਦੇ ਹਾਂ ਤੇ ਲੇਕਿਨ ਜਿਨ੍ਹਾਂ ਨੇ ਲਾਇਆ ਪਤਾ ਦੇ ਉਹਨਾਂ ਨੂੰ। ਓਏ 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 ਓਏ। ਅੱਛਾ 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 ਬੇਹੋਰੀ ਮੇਰੇ ਭਾਈ 6 ਭਾਈ ਆ ਬੇਹੋਰੀ। ਅੱਛਾ ਇਸ 6 ਦੇ ਚੋਂ ਬਸ ਆਹੀ 2 ਹੀ ਆਏ। ਓ ਅੱਛਾ ਅੱਛਾ ਦੂਜੇ ਜਿਹੜੇ ਹਨ 4 ਉਧਰ ਹੀ ਸ਼ਹੀਦ ਹੋ ਗਏ। ਹਾਂ ਮਤਲਬ ਉਹਨਾਂ ਦੰਗਿਆਂ ਫਸਾਦ ਦੀ ਨਜ਼ਰ ਹੋ ਹਾਂਜੀ। ਗਏ। ਅੱਛਾ ਅੱਛਾ ਤੇ ਅੱਛਾ। ਮੇਰੇ ਸ਼ਾਇਦ ਦੀ ਸ਼ਾਦੀ ਇੱਕ ਦੀ ਉਧਰ ਹੋਈ। ਹਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ। ਖੈਰ ਉਹ ਵਕਤ ਦੇ ਨਾਲ ਨਾਲ ਉਹ ਤੇ ਨਿਸ਼ਾਨ ਨਹੀਂ ਰਿਹਾ। ਠੀਕ ਹੈ ਜੀ ਕਿਉਂਕਿ ਜਦ ਉਹ ਲੋਕ ਹੀ ਜਿੱਥੇ ਰਹੇ ਤੇ ਫਿਰ ਕਦਰੋਂ ਕੀਮਤ ਉਹਨਾਂ ਨੂੰ ਸੀ ਨਾ ਪਤਾ ਆਪਣੀ ਉਸ ਜਗ੍ਹਾ ਦੀ ਜਾਂ ਉਸ ਚੀਜ਼ ਦੀ। ਤੇ ਜਿਹੜੇ ਉਧਰੋਂ ਲੋਕ ਚਾਰੇ ਉਜੜੇ ਆਏ ਉਹਨਾਂ ਨੂੰ ਇਸ ਚੀਜ਼ ਦਾ ਕੀ ਮਤਲਬ ਪਤਾ ਸੀ ਕਿੱਥੇ ਕੀ ਚੀਜ਼ ਜਾਂ ਕੀ ਹੈ। ਤੇ ਉਹ ਜੀ ਹੁਣ ਸਾਰੇ ਨਿਸ਼ਾਨ ਖਤਮ ਹੋ ਗਏ। ਲੇਕਿਨ ਅਸੀਂ ਸਰਦਾਰ ਕੋਮਲ ਸਿੰਘ ਦੀ ਇੱਧਰ ਆਇਓ ਜੀ। ਸਰਦਾਰ ਕੋਮਲ ਸਿੰਘ ਜੀ ਦੀ ਰਿਕੁਐਸਟ ਤੇ ਅੱਛਾ ਜੀ ਇਹ ਜਗ੍ਹਾ ਜੀ। ਅੱਛਾ ਇਹ ਜੀ ਬਾਬਾ ਜੀ ਇਹ ਵਾਲੀ ਜਗ੍ਹਾ। ਠੀਕ ਹੈ ਠੀਕ ਹੈ ਇੱਥੇ ਤੁਸੀਂ ਠੀਕ ਹੈ ਹਾਂ ਹਾਂ ਇਹ ਜੀ ਕਹਿ ਲਓ ਕਿ ਸਾਰਾ ਨਾ ਉਹ ਜਿਹੜੀ ਦੀ ਬਾਉਂਡਰੀ ਸੀ ਬਿਲਕੁਲ ਉਹਦੇ ਨਕਸ਼ੇ ਕਦਮ ਤੇ ਚੱਲਦੇ ਆ ਸਾਨੂੰ ਦੱਸ ਰਹੇ ਨੇ। ਹਾਂ ਤੇ ਇਹ ਉਹ ਅਸਾਰ ਨੇ ਉਹ ਜਿਹੜੀ ਇੱਥੇ ਮੜੀ ਬਣੀ ਸੀ ਬਾਬੇ ਚੰਦਾ ਸਿੰਘ ਦੀ ਸਰਦਾਰ ਖੇਮ ਸਿੰਘ ਦੇ ਵਾਲਦ ਸਾਹਿਬ ਸਨ। ਠੀਕ ਹੈ ਜੀ ਇਹ ਚੀਜ਼ਾਂ ਹੋ ਗਈਆਂ। अस्सलाम वालेकुम जी। मैं इस वेले बैठा जी पिंड तरकालियाँ ज़िला ते तहसील सियालकोट। मेरे सामने एक बंदा बैठा जी दरवेश तुसी कह लो अल्लाह लोग कह लो। इन्हां दे बजुर्ग ज़िला जम्मू तो उठ के आए सन बट असी अज जिहड़ा अल्लाह लोग बंदा बैठा इहदे नाल गल्लां करांगे जिहड़े इत्थों दे पाकिस्तान बनने तो पहले जिहड़े संधू जट सन
ਦੋ ਘਰ ਸਨ ਪਿੰਡ ਦੇ ਬੇਸਿਕਲੀ ਹੰਜਰਾ ਜੱਟਾਂ ਦਾ ਸੀ ਤੇ ਇਸ ਪਿੰਡ ਦਾ ਨੰਬਰਦਾਰ ਸੀ ਸਰਦਾਰ ਖੇਮ ਸਿੰਘ ਸੰਧੂ, ਜਿਨ੍ਹਾਂ ਦਾ ਤਲਕ ਪਾਕਿਸਤਾਨ ਬਣਨ ਤੋਂ ਪਹਿਲੇ ਤਕਰੀਬਨ ਕੋਈ 150-200 ਸਾਲ ਕਹਿ ਲਓ ਕਿ ਪਿੱਛੋਂ ਤਹਿਸੀਲ ਚੁਨੀਆਂ ਡਿਸਟ੍ਰਿਕਟ ਲਾਹੌਰ ਤੋਂ ਉੱਠ ਕੇ ਉਹ ਸਿਆਲਕੋਟ ਆਏ ਤੇ ਸਿਆਲਕੋਟ ਤੋਂ ਬਾਅਦ ਜਦ ਕਿਉਂਕਿ ਉਹ ਬ੍ਰਿਟਿਸ਼ ਆਰਮੀ ਦੇ ਵਿੱਚ ਉਹਨਾਂ ਦੇ ਬਜ਼ੁਰਗ ਸਨ ਤੇ ਉਹਨਾਂ ਨੂੰ ਰਕਬਾ ਅਲਾਟ ਹੋਇਆ ਊਰਾ। ਸਾਰੀ ਕਾਫੀ ਸਾਰੀ ਤਾਰੀਖ ਹੈ ਉਸ ਪਰਿਵਾਰ ਦੀ। ਮੈਂ ਉਹਨਾਂ ਦੇ ਬਜ਼ੁਰਗਾਂ ਦਾ ਇੱਕ ਇੰਟਰਵਿਊ ਵੀ ਅਪਲੋਡ ਕੀਤਾ ਹੋਇਆ, ਉਹਦਾ ਲਿੰਕ ਵੀ ਅਸੀਂ ਆਪਣੀ ਡਿਸਕ੍ਰਿਪਸ਼ਨ 'ਚ ਐਡ ਕਰ ਦੇਵਾਂਗੇ। ਤੇ ਮਜ਼ੇ ਦੀ ਗੱਲ ਔਰ ਇੰਟਰਸਟਿੰਗ ਗੱਲ ਹੈ ਵੀ ਕਿ ਇਹ ਬੰਦਾ ਗਾਏ ਬਗਾਏ ਮੈਨੂੰ ਪੁੱਛਦਾ ਰਹਿੰਦਾ ਸੀ ਕਿ ਭਾਈ ਤੇਰਾ ਤਲਕ ਸਰਦਾਰ ਖੇਮ ਸਿੰਘ ਦੇ ਗਾਂ ਅੱਗੋਂ ਅਗਲੀਆਂ ਨਸਲਾਂ ਨਾਲ ਹੈ ਵੇ ਤੇ ਮੇਰੀ ਤੋਂ ਉਹਨਾਂ ਨਾਲ ਗੱਲਬਾਤ ਕਰਾਉਣਾ। ਮੈਂ ਫਿਰ ਜੀ ਸਰਦਾਰ ਖੇਮ ਸਿੰਘ ਦੇ ਪੜਪੋਤਰੇ ਯਾਨੀ ਸਰਦਾਰ ਕੋਮਲ ਸਿੰਘ ਸੰਧੂ ਨਾਲ ਇਸ ਬੰਦੇ ਦੀ ਗੱਲਬਾਤ ਕਰਵਾਈ, ਜਿਨ੍ਹਾਂ ਨੇ ਬਹੁਤ ਸਾਰੀਆਂ ਉਹ ਗੱਲਾਂ ਦੱਸੀਆਂ। ਹਾਲਾਂਕਿ ਇੰਨੀ ਉਮਰ ਤੇ ਨਹੀਂ ਇਹਨਾਂ ਦੀ, ਲੇਕਿਨ ਇਹਨਾਂ ਨੇ ਬਜ਼ੁਰਗਾਂ ਤੋਂ ਗੱਲਾਂ ਜਿੱਦਾਂ ਸੀਨਾ ਬਸੀਨਾ ਸਟੋਰੀਆਂ ਗਾਂ ਚੱਲਦੀਆਂ ਰਹਿੰਦੀਆਂ ਨੇ ਤੇ ਉਹ ਗੱਲਾਂ ਇਹਨਾਂ ਨੇ ਕੀਤੀਆਂ ਸਰਦਾਰ ਕੋਮਲ ਸਿੰਘ ਨਾਲ। ਤੇ ਉਹ ਇਹ ਗੱਲਾਂ ਸੁਣ ਕੇ ਬੜੇ ਹੈਰਾਨ ਵੀ ਹੋਏ ਤੇ ਉਹ ਗੱਲਾਂ ਤਕਰੀਬਨ ਸਾਰੀਆਂ ਸੱਚ ਸਾਬਤ ਹੋਈਆਂ। ਤੇ ਉਹਨਾਂ ਦੀ ਰਿਕੁਐਸਟ ਸੀ ਕਿ ਤੁਸੀਂ ਖਾਦਮ ਜੀ ਇਸ ਅੱਲਾ ਦੇ ਬੰਦੇ ਨੂੰ ਰਿਕਾਰਡ ਕਰੋ, ਜਿਹੜੇ ਕਿ ਸਾਡੇ ਆਪਣਾ ਖਾਨਦਾਨ ਦੇ ਬਾਰੇ ਸਪੈਸ਼ਲੀ ਮੇਰੇ ਜਿਹੜੇ ਦਾਦੇ ਸਨ ਉਹਨਾਂ ਦੇ ਬਾਰੇ ਜਾਣਦੇ ਨੇ ਬਹੁਤ ਕੁਝ। ਤੇ ਅੱਜ ਅਸੀਂ ਹਵਾਲੇ ਨਾਲ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ, ਠੀਕ ਹੈ ਜੀ। ਤੇ ਇਹਨਾਂ ਤੋਂ ਪੁੱਛਣੇ ਆ ਕੀ ਕੁਝ ਇਹਨਾਂ ਨੇ ਗੱਲਾਂ ਬਜ਼ੁਰਗਾਂ ਤੋਂ ਸੁਣੀਆਂ ਪੁਰਾਣੀਆਂ। ਪਿੰਡ ਤਰਕਾਲੀਆਂ ਕਿਵੇਂ ਦਾ ਪਿੰਡ ਸੀ, ਇੱਥੇ ਕਿਹੜੇ ਕਿਹੜੇ ਲੋਕ ਸਨ, ਵੱਡਾ ਜ਼ਮੀਂਦਾਰ ਕੌਣ ਸੀ, ਖੂਹ ਇਹਨਾਂ ਨੇ ਵੇਖੇ ਤੱਕੇ। ਫਿਰ ਕੁਝ ਜਿਹੜੇ ਪੁਰਾਣੇ ਰੁੱਖ, ਜਿਸ ਤਰ੍ਹਾਂ ਉਹ ਸ਼ਿਵ ਕੁਮਾਰ ਬਟਾਲਵੀ ਜੀ ਨੇ ਕਿਹਾ ਕਿ ਕੁਝ ਰੁੱਖ ਮੇਰੇ ਪਿਓ ਵਰਗੇ ਤੇ ਕੁਝ ਰੁੱਖ ਮੇਰੀ ਮਾਂ ਵਰਗੇ। ਤੇ ਹਾਂਜੀ, ਸਲਾਮ ਵਾਲੇਕੁਮ ਜੀ। ਕੀ ਹਾਲ ਹੈ ਮਲੰਗ ਜੀ, ਠੀਕ ਠਾਕ ਹੋ? ਠੀਕ ਠਾਕ। ਠੀਕ ਹੈ। ਇਹ ਇੱਕ ਗੱਲ ਮੈਂ ਹੋਰ ਐਡ ਕਰਦਾ ਜਾਵਾਂ ਜੀ, ਮਤਲਬ ਕਹਿ ਲਓ ਕਿ ਸਾਰਾ ਪਿੰਡ ਹੀ ਇਹਨਾਂ ਨੂੰ ਇਸ ਬੰਦੇ ਨੂੰ ਮਲੰਗ ਕਰਕੇ ਹੀ ਇਹਨਾਂ ਨੂੰ ਬੁਲਾਉਂਦੇ ਨੇ। ਠੀਕ ਹੈ, ਕੋਈ ਮਲੰਗ ਜੀ ਕਹਿ ਲਿਆ, ਕਿਸੇ ਨੇ ਮਲੰਗ ਕਹਿ ਲਿਆ, ਹਾਂਜੀ ਕਿਸੇ ਨੇ ਮੰਗ ਕਹਿ ਲਿਆ, ਲਾਮਿਸ ਕਰ ਗਏ। ਤੇ ਆਪਣਾ ਜਿਹੜਾ ਨਾਮ ਹੈ ਉਹ ਕੀ ਹੈ ਜੀ? ਸ਼ਕੀਲ। ਅੱਛਾ, ਅਸਲ ਜਿਹੜਾ ਨਾਮ ਹੈ ਉਹ ਮੁਹੰਮਦ ਸ਼ਕੀਲ ਜਾਂ ਸ਼ਕੀਲ ਅਹਿਮਦ ਹੈ ਤੇ ਉਂਝ ਲੋਕ ਮਲੰਗ ਕਰਕੇ ਬੁਲਾਉਂਦੇ ਨੇ। ਤੇ ਆਪਣਾ ਪਿੰਡ ਤਰਕਾਲੀਆਂ। ਮਲੰਗ ਜੀ, ਕੁਝ ਦਿਨ ਪਹਿਲੇ ਮੈਂ ਤੁਹਾਡੀ ਸਰਦਾਰ ਕੋਮਲ ਸਿੰਘ ਸੰਧੂ ਨਾਲ ਗੱਲ ਕਰਾਈ। ਤੁਹਾਨੂੰ ਮੈਂ ਦੱਸਿਆ ਕਿ ਜੀ ਇਹ ਸਰਦਾਰ ਖੇਮ ਸਿੰਘ ਜਿਹੜੇ ਨੰਬਰਦਾਰ ਸਨ ਪਾਕਿਸਤਾਨ ਬਣਨ ਤੋਂ ਪਹਿਲੇ ਪਿੰਡ ਤਰਕਾਲੀਆਂ ਦੇ ਵੱਡੇ ਜ਼ਮੀਂਦਾਰ, ਤੇ ਉਹਨਾਂ ਦਾ ਪੜਪੋਤਾ ਹੈ। ਹਾਂਜੀ। ਤੇ ਉਹ ਗੱਲਾਂ ਬਾਤਾਂ ਤੁਸੀਂ ਉਹਨਾਂ ਨਾਲ ਕੀਤੀਆਂ ਤੇ ਵਧੀਆ ਲੱਗਾ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ। ਹਾਂਜੀ। ਮਤਲਬ ਜਿਨ੍ਹਾਂ ਬਾਰੇ ਤੁਸੀਂ ਗੱਲਾਂ ਸੁਣਦੇ ਹੋ ਬਜ਼ੁਰਗਾਂ ਕੋਲੋਂ, ਜਿਹੜੇ ਇੱਥੋਂ ਦੇ ਲੋਕਲ ਜੱਟ ਸਨ। ਤੇ ਸਭ ਤੋਂ ਪਹਿਲੇ ਇਹ ਦੱਸੋ ਕਿ ਕੀ ਬਾਬੇ ਤੁਸੀਂ ਬੈਠੇ ਹੋ, ਬਾਬੇ ਪੁਰਾਣੇ ਜਿਹੜੇ ਜੱਟ ਸਨ ਉਹਨਾਂ ਕੋਲੋਂ ਕੀ ਗੱਲਾਂ ਪਤਾ ਕਰਦੇ ਸਨ ਕਿ ਭਾਈ ਕਿਹੜਾ ਸੀ ਇੱਥੇ ਸਿਰ ਕੜਵਾ ਬੰਦਾ, ਚੌਧਰੀ, ਆਗੂ ਹੱਥ, ਕਿਹਦਾ ਨਾਂ ਲੈਂਦੇ ਸਨ? ਖੇਮ ਦਾ ਬਾਬਾ ਖੇਮ ਸਿੰਘ ਚੌਧਰੀ। ਅੱਛਾ। ਤੇ ਮੁੰਡੇ ਹੀ ਉਹਦੇ 6। ਠੀਕ ਹੈ। ਤੇ ਇੱਕੋ ਜੈਸੇ ਇੱਕੋ ਜੈਸੇ ਹੀ, ਮਤਲਬ ਜਵਾਨ ਸਨ। ਸਹੀ ਹੈ। ਸ਼ਾਦੀ ਤੇ ਮੈਂ ਬਈ ਸੁਣੀ ਇੱਕ ਦੀ। ਅੱਛਾ। ਤੇ ਹਾਂ ਓਏ ਤਿੰਨਾਂ ਦੀ ਸ਼ਾਦੀ ਹੋਈ ਸੀ, ਤੁਸੀਂ ਇੱਕ ਦੀ ਸੁਣੀ ਸੀ। ਤੇ ਫਿਰ ਬਾਅਦ ਚ ਸਰਦਾਰ ਕੋਮਲ ਸਿੰਘ ਨਾਲ ਗੱਲ ਕਰਨ ਤੋਂ ਬਾਅਦ ਪਤਾ ਲੱਗਾ ਕਿ ਨਹੀਂ 3 ਮੁੰਡੇ ਵਿਆਹੇ ਸੀ। ਠੀਕ ਹੈ। ਤੇ ਇੱਕ ਤੁਸੀਂ ਨਾਂ ਵੀ ਦੱਸਿਆ ਸੀ ਉਹਨਾਂ ਦੇ ਮੁੰਡੇ ਦਾ ਨਾਂ, ਕਿੰਨੇ ਨਾਂ ਜਾਣਦੇ ਹੋ, ਕਿੰਨੇ ਨਾਵਾਂ ਤੋਂ ਵਾਕਿਫ ਹੋ? 3। ਅੱਛਾ, ਕੀ ਨਾਂ? ਧੀਰੋ। ਹਾਂਜੀ। ਮਤਲਬ ਰਣਧੀਰ ਸਿੰਘ ਨਾਂ ਸੀ ਤੇ ਧੀਰੋ ਕਰਕੇ ਉਹਨੂੰ ਕਹਿੰਦੇ ਸਨ। ਅੱਛਾ, ਠੀਕ ਹੈ। ਦੀਪਕ। ਅੱਛਾ। ਖਾਨ ਮਤਲਬ ਖਜ਼ਾਨ ਸਿੰਘ। ਵਾਹ ਜੀ ਵਾਹ। ਅੱਛਾ। ਠੀਕ ਹੈ। ਇਹ 3 ਨਾਂ ਤੋਂ ਤੁਸੀਂ ਵਾਕਿਫ ਹੋ। ਠੀਕ ਹੈ। ਉਂਝ 6 ਮੁੰਡੇ ਸਨ। ਠੀਕ। ਤੇ ਧੀਆਂ ਬਾਰੇ ਵੀ ਦੱਸਦੇ ਸਨ, ਕੋਈ ਧੀ ਵੀ ਆਇਆ ਸੀ ਖੇਮ ਸਿੰਘ ਦੀ ਬਾਬੇ? ਇੱਕ ਧੀ ਦੱਸਦੇ ਸਨ। ਠੀਕ ਹੈ। ਤੇ ਹੋਰ ਕੀ ਦੱਸਦੇ ਸਨ ਬਾਬੇ ਇੱਥੋਂ ਦੇ ਜਿਹੜੇ ਜੱਟ ਸਨ? ਉਹ ਕੀ ਗੱਲਾਂ ਪਤਾ ਕਰਦੇ ਸਨ ਕਿ ਉਹਦਾ ਰਕਬਾ ਕਿੱਧਰ ਸੀ,
ਉਹਦਾ ਘਰ ਕਿੱਧਰ ਸੀ? ਕਿਉਂਕਿ ਹਵੇਲੀ ਵਾਲਾ ਸਰਦਾਰ ਆਪਣਾ ਉਹਨੂੰ ਕਹਿੰਦੇ ਸਨ, ਉਹਦੀ ਜਿਹੜੀ ਅੱਲ ਸੀ। ਹਾਂਜੀ ਹਾਂ ਉਹਦਾ ਭਾਈ ਖੂਹ ਸੀ, ਅੱਛਾ ਅੰਬ ਦਾ ਬੂਟੇ ਵੀ ਬਾਈ ਮੈਂ ਐਸੇ 20-22 ਬੂਟੇ ਤੁਸੀਂ ਇਹ ਵੇਖੇ, ਕਹਿ ਲਓ ਕਿ ਇੱਕ ਤਰੀਕੇ ਦਾ ਬਾਗ ਸੀ ਆ ਸਰਦਾਰ ਖੇਮ ਸਿੰਘ ਦਾ। ਤੇ ਜਿਹੜਾ ਖੂਹ ਸੀ ਉਹ ਵੀ ਬਾਗ ਦੇ ਨਾਲ ਹੀ ਸੀ ਜਾਂ ਥੋੜਾ ਹਟਵਾ ਸੀ? ਨਾਲੇ ਹੀ ਅੱਛਾ ਖੂਹ ਨਾਲੇ ਖੇਮ ਸਿੰਘ ਵਾਲਾ ਖੂਹ। ਹਾਂ, ਤੇ ਠੀਕ। ਰੌਲਾਂ ਹੁੰਦੀਆਂ ਸੀ ਦੋ ਰਲਦੀਆਂ ਨਹੀਂ, ਜੋਦਾਂ ਦੋ ਹੁੰਦੀਆਂ ਸੀ ਉਹਦੇ ਕੋਲ। ਅੱਛਾ ਦੋ ਜੋਕਾਂ ਹੁੰਦੀਆਂ ਟਾਪ ਦੀਆਂ ਹੁੰਦੀਆਂ ਸੀ। ਟਾਪ ਦੀਆਂ? ਅੱਛਾ ਹਾਂ ਚੰਦੀਆਂ ਜੋਦਾਂ ਦੋ। ਅੱਛਾ ਟਾਪ ਦੀਆਂ। ਠੀਕ ਹੈ, ਹਾਂਜੀ ਸਹੀ ਹੈ। ਅੱਛਾ ਤੇ ਉਹ ਜਿਹੜੇ ਉਹਨਾਂ ਖੂਹ ਤੇ ਕੰਮ ਕਾਜ ਕਰਦੇ ਸਨ ਉਹ ਵੀ ਦੱਸਦੇ ਸਨ ਬਾਬੇ ਕਿ ਕਿਹੜੇ ਬੰਦੇ ਸਨ ਜਿਹੜੇ ਖੂਹ ਤੇ ਕੰਮ ਆਪਣਾ ਰੱਖੇ ਸਨ? ਹਾਂਜੀ ਹੂੰ ਫੌਜਾ ਸ਼ਾਹੀ ਫੌਜਾ ਸਾਈ, ਬਿਲਕੁਲ ਸਹੀ ਹੈ। ਮਾਮਦੀ ਮੁਹੰਮਦੀਨ, ਹਾਂ ਅੱਛਾ ਠੀਕ ਹੈ। ਇਹ ਬੰਦੇ ਖੂਹ ਤੇ ਕੰਮ ਕਾਜ ਕਰਦੇ ਸਨ, ਹਾਂ। ਠੀਕ ਹੈ। ਤੇ ਜਿਹੜਾ ਬੰਦਾ ਬਾਗ ਦੀ ਰਖਵਾਲੀ ਕਰਦਾ ਸੀ, ਉਹਦੀ ਰੱਖਿਆ ਕਰਦਾ ਸੀ, ਹਾਂ ਉਹ ਕਿਹੜਾ ਸੀ? ਅੱਖਾਂ ਸ਼ੇਰ ਰੱਖਾ ਸ਼ੇਖ, ਬਾਬਾ ਰੱਖਾ ਸ਼ੇਖ ਜੀ। ਹਾਂ। ਠੀਕ, ਬਿਲਕੁਲ ਸਹੀ, ਬਿਲਕੁਲ ਸਹੀ। ਹਾਂ। ਠੀਕ ਹੈ। ਤੇ ਮੈਂ ਉਹ ਜਿਹੜੀ ਹਵੇਲੀ ਸੀ ਸਰਦਾਰ ਖੇਮ ਸਿੰਘ ਲੰਬੜਦਾਰ ਦੀ, ਉਹ ਮੈਂ ਸਾਰੀ ਵਿਖਾਈ ਵੀ ਉਹਨਾਂ ਨੂੰ ਨਾ, ਹਾਂ। ਅੰਦਰੋਂ ਬਾਹਰੋਂ ਸਾਰੇ, ਕਿਉਂਕਿ ਉੱਥੇ ਹਾਂ। ਹੁਣ ਇਸ ਵੇਲੇ ਕੋਈ 7-8 ਘਰ ਬਣ ਗਏ, ਹਾਂਜੀ ਵੱਡੀ ਹਵੇਲੀ ਸੀ। ਹਾਂ, ਬੜੀ। ਤੇ ਉਹ ਹਵੇਲੀ ਤੂੰ ਆਪਣੀ ਅੱਖੀ ਵੇਖੀ ਕੋਈ ਪੁਰਾਣੇ ਅਸਾਰ ਕੋ ਖੋਲੇ ਉਹਦੇ? ਐਸੀਆਂ ਇੱਟਾਂ ਹੀ ਅੱਡੀਆਂ ਟਾਲ, ਬਰੀਕ ਇੱਟ, ਹਾਂ ਛੋਟੀਆਂ ਇੱਟਾਂ ਜਿਹਨੂੰ ਨਾਨਕ ਸ਼ਾਹੀ ਇੱਟ ਵੀ ਕਹਿੰਦੇ ਸਨ, ਹਾਂ, ਉਸ ਦੌਰ ਚ ਦਾ ਨਾਂ ਹੈ। ਅੱਛਾ ਅੱਛਾ, ਯਾਨੀ ਛੋਟੀ ਇੱਟ ਦੀ ਹਵੇਲੀ ਬਣੀ ਸੀ। ਹਾਂਜੀ ਠੀਕ ਹੈ। ਤੇ ਉਹਦੇ ਸਾਹਮਣੇ ਬਿਲਕੁਲ ਚੜ੍ਹਦੇ ਪਾਸੇ ਛੱਪੜ ਵੀ ਸੀ? ਹਾਂਜੀ ਛੱਪੜ ਹੀ ਬਾਬੇ ਦੱਸਦੇ। ਹਾਂਜੀ ਬੜਾ ਵੱਡਾ ਤੇ ਬੋੜੀ ਆਈ ਉੱਤੇ ਅੱਛਾ, ਉੱਥੇ ਬੋੜ ਦਾ ਬੂਟਾ ਵੀ ਸੀ। ਛੱਪੜ ਦੇ ਤੇ ਉਹਦਾ ਛੱਪੜ ਸੀ, ਉਹਦੀ ਰਾਜੀ ਆਪਣਾ ਜਗ੍ਹਾ ਕਿੰਨੀ ਸੀ ਟੋਟਲ? ਕਿੱਡਾ ਕੁ ਵੱਡਾ ਛੱਪੜ ਸੀ? ਅਭੀ ਬਾਬੇ ਕੋਈ ਗੱਲਾਂ ਕਰਦੇ ਸਨ। ਮੈਂ ਦੇ ਹੈ ਦੋ ਕਿੱਲਿਆਂ ਦੇ ਵਿੱਚ ਅੱਛਾ ਅੱਛਾ ਅੱਛਾ, ਤੁਸੀਂ ਜਦ ਵੇਖਿਆ ਉਹ ਛੱਪੜ, 2 ਕਿੱਲਿਆਂ ਚ ਆਈ। 2 ਕਿੱਲੇ ਉਹਦੀ ਅਰਾਜ਼ੀ, ਉਹਦੀ ਜਗ੍ਹਾ, ਉਹਦੀ ਜ਼ਮੀਨ ਹੈ ਸੀ। ਹਾਂ ਠੀਕ ਹੈ। ਉਹਦੇ ਸੰਗੀ ਬੇਲੀ ਉਹਦੇ- ਸਾਡੇ ਪਿੰਡ ਮੁਸਲਮਾਨ ਜੱਟਾਂ ਚ ਕੋਈ ਹੈ ਸੀ? ਉਹ ਗਨੇ ਸ਼ਾਦਤ ਦੁੱਲਾ ਸੋਹਣੇ ਇਹਦੇ ਬਾਬਾ ਖੈਰ ਦੇਨ, ਅੱਛਾ ਬਾਬਾ ਮੇਰ ਦੇਨ ਹਾਂ। ਤੇ ਅੱਲਾ ਭਲਾ ਖਰੇ ਹੋਰ ਸੈਨ ਸੈਣ, ਹਾਂ। ਬਾਬਾ ਸੈਣ। ਅੱਛਾ, ਇਹ ਬੰਦੇ ਜਿਹੜੇ ਤੁਸੀਂ ਨਾਂ ਲਏ ਨੇ ਸਾਰੇ ਹੀ, ਹਾਂ ਇਹ ਪੁਰਾਣੇ ਬਾਬੇ ਸਨ ਮੁਸਲਮਾਨ ਜੱਟਾਂ ਚੋਂ, ਹਾਂ ਪਿੰਡ ਤਰਕਾਲੀਆਂ ਦੇ, ਹਾਂ ਜਿਨ੍ਹਾਂ ਦੀ ਸਬ ਕਾਸਟ ਸੀ ਜੀ ਹੰਜਰਾ ਹਾਂ। ਜਾਂ ਰਾਹ ਜੱਟ ਤੁਸੀਂ ਕਹਿ ਲਓ। ਠੀਕ ਹੈ। ਅੱਛਾ ਅੱਛਾ। ਤੇ ਮਲੰਗ ਜੀ ਤੁਸੀਂ ਇਹ ਦੱਸੋ ਕਿ ਤੁਹਾਡਾ ਜਿਹੜਾ ਬਹਿਣ ਖਲੋਣ ਸੀ ਇਹਨਾਂ ਬਾਬਿਆਂ ਵਿੱਚੋਂ, ਹਾਂ ਬਹੁਤਾ ਤੁਸੀਂ ਕਿਹਦੇ ਕੋ ਬੈਠੇ ਖਲੋਤੇ ਹੋ ਜਿਨ੍ਹਾਂ ਤੋਂ ਗਣੀ ਮਤਲਬ? ਦੇ ਕੋਲ ਗਣੀ ਤੇ ਬਾਬਾ ਗਣੀ ਤੇ ਸਾਦਲ ਬਾਬਾ ਸਾਦਕ। ਆਨਾ ਕੋਲ। ਅੱਛਾ, ਬਾਬਾ ਸਾਦਕ ਸੈਣ ਤੇ ਬਾਬਾ ਅਬਦੁਲ ਗਨੀ, ਹਾਂ ਇਹਨਾਂ ਕੋਲ ਤੁਸੀਂ ਬੈਠੇ ਹੋ ਜ਼ਿਆਦਾ। ਹਾਂ। ਇਹ ਗੱਲਾਂ ਕਰਦੇ ਸਨ ਕਿ ਜੀ ਹਾਂ। ਸਾਡੇ ਪਿੰਡ ਦੇ ਫਲਾਂ ਸਰਦਾਰ ਸਨ। ਹਾਂਜੀ, ਹੂੰ। ਇਹ ਨਾਂ ਸਨ। ਹਾਂ ਠੀਕ ਹੈ। ਤੇ ਸਰਦਾਰ ਖੇਮ ਸਿੰਘ ਤੋਂ ਹੋਰ ਵੀ ਕੋਈ ਨਾਂ ਇਹਨਾਂ ਤੋਂ ਇਲਾਵਾ ਕੋਈ ਹੋਰ ਨਾਂ ਸੁਣਿਆ? ਈਸ਼ਰ ਖੰਡ ਈਸ਼ਰ ਅੱਛਾ, ਈਸ਼ਰ ਖੰਡ ਈਸ਼ਰ ਸਿੰਘ ਦਾ ਨਾਂ ਸੁਣਿਆ। ਹਾਂ ਅੱਛਾ, ਹੋਰ? ਬੂਟ ਖੰਡ ਬੂੜ ਸਿੰਘ। ਹਾਂ ਵਾਹ ਜੀ ਵਾਹ, ਠੀਕ ਹੈ ਠੀਕ ਹੈ, ਬੂੜ ਸਿੰਘ। ਅੱਛਾ ਅੱਛਾ, ਬੂੜ ਸਿੰਘ ਜੀ ਉਹ ਜਿਨ੍ਹਾਂ ਦਾ ਘਰ ਹੈ ਇਸ ਵੇਲੇ ਬਾਬੇ ਗੁਲਜ਼ਾਰ ਤੇ ਬਾਬੇ ਸਰਦਾਰ ਨੂੰ, ਉੱਥੇ ਉਹ ਘਰ ਸੀ ਉਹਨਾਂ ਦਾ। ਹਾਂਜੀ ਠੀਕ ਹੈ, ਵਾਹ ਜੀ। ਅੱਛਾ, ਤੇ ਇੱਕ ਪਤਾ ਜੇ ਤੁਸੀਂ ਉਹ ਕਾਲ ਦੇ ਵਿੱਚ ਜਦ ਮੈਂ ਤੁਹਾਡੀ ਕਾਲ ਕਰਵਾਈ ਸੀ ਸਰਦਾਰ ਕੋਮਲ ਸਿੰਘ ਨਾਲ, ਤੇ ਤੁਸੀਂ ਦੱਸਿਆ ਸੀ ਕਿ ਖਜ਼ਾਨ ਸਿੰਘ ਦੇ ਯਾਰ ਸਨ ਸਾਦੇ ਚੱਕ ਦੇ। ਹਾਂਜੀ ਉਹ ਜ਼ਰਾ ਦੁਬਾਰਾ ਨਾ, ਹਾਂ ਉਹ ਗੱਲ ਦੁਬਾਰਾ ਕਰ ਦਿਓ, ਕਿਹੜੇ ਕਿਹੜੇ ਯਾਰ ਸਨ? ਗਣੀ ਤੇ ਇਬਰਾਹਿਮ ਦੇ ਫੌਜ ਤੇ ਉਹ ਤਾਲਬ ਅੱਛਾ, ਤਾਲਬ ਜਾਲਦਾਰ ਉਹੀ ਯਾਰ ਹੀ ਉਹਨਾਂ ਦਾ। ਸਰਦਾਰ ਖਜ਼ਾਨ ਸਿੰਘ ਦਾ ਹਾਂ
ਖੇਮ ਸਿੰਘ ਦਾ ਜਿਹੜਾ ਮੁੰਡਾ ਸੀ ਹਾਂ, ਉਹਦੇ ਸਰਦਾਰ ਯਾਰ, ਖਜ਼ਾਨ, ਉਹਦੇ ਹਾਂ। ਯਾਰ ਸਨ ਤੇ ਇੱਕ ਤਾਲਬ ਹਾਂ। ਉਹ ਜੈਲਦਾਰ ਸੀ। ਹਾਂ ਨਹੀਂ ਨਾ ਹੀ ਉਹਦਾ ਅੱਛਾ ਨਾਂ ਸੀ, ਬਸ ਨਾਂ ਸੀ। ਹਾਂ। ਤਾਲਬ ਜੈਲਦਾਰ ਕਰਕੇ ਕਹਿੰਦੇ ਸਨ। ਹਾਂ। ਤੇ ਇੱਕ ਇਬਰਾਹਿਮ ਸੀ ਹਾਂ। ਤੇ ਇੱਕ ਗਣੀ ਸੀ। ਹਾਂ। ਤੇ ਜਿਹੜੇ ਤੁਸੀਂ ਨਾਂ ਲਏ ਆ ਜਿੰਨੇ ਬੰਦਿਆਂ ਦੇ, ਹਾਂ। ਜਿਹੜੇ ਕਿ ਬਾਬੇ ਖਜ਼ਾਨ ਸਿੰਘ ਦੇ ਯਾਰ ਸਨ, ਇਹ ਸਾਰੇ ਸੱਤ ਚੱਕਦੇ ਸਨ। ਹਾਂਜੀ ਹਾਂ ਤੇ ਪਿੰਡ ਤਰਕਾਲੀਆਂ ਦਾ ਵੀ ਕੋਈ ਹੈ ਸੀ ਉਹਨਾਂ ਦਾ ਕੋਈ ਯਾਰ ਜਿਹਦੇ ਕੋ ਬਾਬੇ ਨਾਂ ਦੱਸਦੇ ਹੋਣ? ਆ ਬਾਬਾ ਹਸੈਨ ਹਾਂ, ਤੇ ਤੇ ਬਾਬਾ ਗਣੀ ਕੀ ਦੱਸਦੇ ਸਨ ਕਿ ਸਾਡੇ ਹਾਨ ਦੇ ਕਿਹੜੇ ਸਨ ਖੇਮ ਸਿੰਘ ਦੇ ਮੁੰਡਿਆਂ ਚੋਂ? ਇਹ ਕੋਈ ਗੱਲ ਕਰਦੇ ਹੈ ਇਸ ਤਰ੍ਹਾਂ ਦੀ ਕੋਈ ਗੱਲ ਸੁਣੀ? ਹਾਂ ਮੈਨੂੰ ਨਹੀਂ ਉਹਨਾਂ ਨੇ ਕੋਈ ਗੱਲ ਹੈ ਦੱਸੀ। ਅੱਛਾ ਅੱਛਾ। ਮੈਂ ਭਾਈ ਆਪਣੇ ਹਿਸਾਬ ਨਾਲ ਕਹਿਣਾ ਹਾਂ ਹਾਂ ਬਾਬਾ ਆ ਯਾਰਾ ਸਿਰ ਹਾਂ ਜੇ ਹੁਣ ਹੁੰਦਾ ਹਾਂ। ਉਹਦੀ ਉਮਰ 110 ਸਾਲ ਹੋਣੀ ਜਾਂ 15। ਬੱਲੇ ਬੱਲੇ ਬੱਲੇ। ਅੱਛਾ 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 ਅੱਛਾ। ਲੋ ਜੀ ਗੱਲ ਵਾਹ ਜੀ ਵਾਹ। ਬਾਬਾ ਧੀਰੋ ਮਤਲਬ ਰਣਧੀਰ ਸਿੰਘ ਹਾਂਜੀ ਖੇਮ ਸਿੰਘ ਦਾ ਪੁੱਤਰ ਹਾਂ। ਜੇ ਅੱਜ ਨੂੰ ਹੁੰਦਾ ਤੇ 115 ਸਾਲ ਜਾਂ 10 ਸਾਲ 110 ਜਾਂ 15 ਸਾਲ ਦੀ ਉਮਰ ਹੋਣੀ। ਠੀਕ। ਇਹ ਵੰਡ ਤੁਸੀਂ ਆਪਣੇ ਜ਼ਿਹਨ ਦੇ ਹਿਸਾਬ ਨਾਲ ਕੀਤੀ ਹੈ, ਕੱਢੀ ਹੈ। ਮੈਂ ਆਡੀਅਲ ਠੀਕ ਹੈ ਠੀਕ ਹੈ ਠੀਕ ਸਹੀ ਹੈ। ਤੇ ਹੋਰ ਕੋਈ ਇਹਦੇ ਤੋਂ ਇਲਾਵਾ ਗੱਲ? ਅੱਛਾ ਇਹ ਜਿਹੜਾ ਬਾਗ ਸੀ ਤੁਸੀਂ ਦੱਸਿਆ ਕਿ 22 ਬੂਟੇ 22 ਬੂਟੇ ਅੰਬਾਂ ਦੇ ਤੁਸੀਂ ਵੇਖੇ। ਠੀਕ ਹੈ। ਉਹਨਾਂ 22 ਬੂਟਿਆਂ ਦੇ ਵਿੱਚ ਉਸ ਦਿਨ ਵੀ ਮੈਂ ਸਰਦਾਰ ਕੋਮਲ ਸਿੰਘ ਨਾਲ ਗੱਲ ਕਰ ਰਿਹਾ ਸਾਂ ਕਿ ਭਾਈ ਇਹ ਜਿਹੜਾ ਮਲੰਗ ਹੈ ਸਾਡੇ ਪਿੰਡ ਦਾ, ਕਿਉਂਕਿ ਮੇਰਾ ਆਪਣਾ ਤਲਕ ਵੀ ਪਿੰਡ ਤਰਕਾਲੀਆਂ ਤੋਂ, ਤੇ ਇੱਥੇ ਅਸੀਂ ਛੋਟੇ ਛੋਟੇ ਹੁੰਦੇ ਹਾਂ ਤੇ ਜਨਾਬ ਤੁਹਾਡਾ ਕੰਮ ਸੀ ਕਿ ਹਰ ਬੂਟੇ ਤੇ ਪੀਂਘ ਪਾ ਦੇਣੀ। ਠੀਕ ਹੈ ਜੀ। ਤੇ ਜਿੰਨੇ ਵੀ ਆ ਪਹਾੜ ਮਹੱਲੇ ਦੇ ਕਹਿ ਲਓ ਕਿ ਬੱਚੇ ਸਨ, ਬਲਕਿ ਪਹਾੜ ਮਹੱਲਾ ਨਹੀਂ ਜੱਟਾਂ ਦਾ ਮਹੱਲਾ ਵੀ ਸਾਰਾ ਇੱਥੇ ਆ ਕੇ ਉਸ ਵੇਲੇ ਜਿਹੜੇ ਬੱਚੇ ਸਨ ਪੀਂਘਾਂ ਝੂਟਦੇ ਸਨ। ਠੀਕ ਹੈ। ਤੇ ਉਹ ਜ਼ਰਾ ਗੱਲ ਤੁਸੀਂ ਸੁਣਾਓ ਕਿ ਉਹ ਜਦੋਂ ਤੁਸੀਂ ਬੂਟੇ ਵੇਖੇ ਨੇ 20-22 ਵੇਖੇ ਨੇ ਜਾਂ ਘੱਟ ਵੇਖੇ ਨੇ ਜਦੋਂ ਤੁਸੀਂ ਹੋਸ਼ ਸਾਂਭੀਏ? ਇੰਨੇ ਹੀ ਵੇਖੇ 22। ਤੇ ਬਾਬੇ ਕੀ ਗੱਲ ਕਰਦੇ ਸਨ ਗੱਲਾਂ ਕਿ 20-22 ਤੋਂ ਵੱਧ ਸਨ ਜਾਂ ਹੈ ਹੀ ਇੰਨੇ ਸਨ ਬੂਟੇ? ਬੂਟੇ ਦੇ ਸੀ ਆ ਨਹੀਂ 28-30 ਬੂਟੇ ਸਨ ਟੋਟਲ। ਪਰ ਤੁਸੀਂ ਜਦੋਂ ਹੋਸ਼ ਫੜੀਏ ਉਦੋਂ 20-22 ਰਹਿ ਗਏ। ਠੀਕ ਹੈ। ਤੇ ਵੇਂਦਿਆਂ ਤੁਹਾਡੇ ਸਾਹਮਣੇ ਉਹ ਬਾਗ ਅੱਜ ਜਨਾਬ ਫਨਾ ਹੋ ਗਿਆ, ਖਤਮ ਹੋ ਗਿਆ। ਠੀਕ ਹੈ। ਜਾਂ ਕਹਿ ਲਓ ਕੋਈ ਜ਼ਰੂਰਤ ਪੇਸ਼ ਨਹੀਂ, ਮਤਲਬ ਕਿ ਹਾਂਜੀ ਵਕਤ ਦੇ ਨਾਲ ਸਾਰੀਆਂ ਚੀਜ਼ਾਂ ਹੋ ਗਈਆਂ। ਇੱਕ ਚੀਜ਼ ਹੋਰ ਹੈ ਜੀ, ਇਸ ਵੇਲੇ ਅਸੀਂ ਜਿੱਥੇ ਬੈਠੇ ਹਾਂ, ਠੀਕ ਹੈ ਜੀ, ਇਹ ਪਾਕਿਸਤਾਨ ਬਣਨ ਤੋਂ ਪਹਿਲੇ ਕਿਆਮੇ ਪਾਕਿਸਤਾਨ ਤੋਂ ਪਹਿਲੇ ਰਕਬਾ ਸੀ ਸਰਦਾਰ ਖੇਮ ਸਿੰਘ ਦਾ। ਠੀਕ ਹੈ। ਤੇ ਮੈਂ ਇੱਕ ਵੀਡੀਓ ਕਲਿੱਪ ਵੀ ਬਣਾਇਆ ਉਹ ਵੀ ਮੈਂ ਆਉਣ ਵਾਲੇ ਦਿਨਾਂ ਵਿੱਚ ਅਪਲੋਡ ਕਰਾਂਗਾ। ਇੱਕ ਰਸਤਾ ਜੋ ਆਇਆ ਹੋਵੇ ਕਿ ਜਿਹੜਾ ਰਸਤਾ ਤਰਕਾਲੀਆਂ ਤੋਂ ਸਾਚਕ ਨੂੰ ਜਾਂਦਾ ਹੋਵੇ, ਕੱਚਾ ਰਸਤਾ, ਤਾਂ ਉਹਦੇ ਤੁਸੀਂ ਕਹਿ ਲਓ ਲਹਿੰਦੇ ਪਾਸੇ ਉਸ ਰਸਤੇ ਤੋਂ ਸਰਦਾਰ ਬੂੜ ਸਿੰਘ ਦਾ ਰਕਬਾ ਸੀ, ਦੂਸਰਾ ਵੱਡਾ ਜ਼ਿਮੀਂਦਾਰ ਪਿੰਡ ਤਰਕਾਲੀਆਂ ਦਾ। ਉਹ ਸਰਦਾਰ ਗੁਰਮੀਤ ਸਿੰਘ ਹੰਜਰਾ, ਉਹਨਾਂ ਨਾਲ ਵੀ ਮੇਰੀ ਗੱਲਬਾਤ ਅਕਸਰ ਹੁੰਦੀ ਰਹਿੰਦੀ ਹੈ। ਉਹ ਵੀ ਉਹਨਾਂ ਦੇ ਪੋਤਰੇ ਨੇ ਸਰਦਾਰ ਬੂੜ ਸਿੰਘ ਤੇ ਉਹਨਾਂ ਨੇ ਕਿਹਾ ਸੀ ਕਿ ਮੇਰੇ ਬਾਬੇ ਜ਼ਿਕਰ ਕਰਦੇ ਸਨ, ਗੱਲਾਂ ਕਰਦੇ ਸਨ ਕਿ ਸਾਡੇ ਰਕਬੇ 'ਚ ਇੱਕ ਅੰਬ ਹੁੰਦਾ ਸੀ ਤੇ ਉਹਨੂੰ ਆਂਦੇ ਸਨ ਨਿਹੰਗਣੀ ਦਾ ਅੰਬ। ਬੜਾ ਵੱਡਾ ਹੈ ਉਹ। ਮੈਂ ਆਊਟ ਆਫ ਦੀ ਰਿਕਾਰਡਿੰਗ ਤੁਹਾਡੇ ਨਾਲ ਗੱਲ ਕੀਤੀ ਮਲੰਗ ਜੀ, ਤੁਸੀਂ ਦੱਸਿਆ ਕਿ ਉਹ ਜਿਹੜਾ ਬੂਟਾ ਵੇ ਉਹ ਮੈਂ ਆਪਣੀ ਅੱਖੀ ਵੇਖਿਆ। ਅੱਛਾ। ਉਹ ਬਹੁਤ ਵੱਡਾ ਬੂਟਾ ਸੀ ਉਹ ਭਾਈ 4 ਬੰਦੇ ਜਫਾ ਮਾਰਦੇ ਨਹੀਂ ਆਂਦਾ। ਅੱਛਾ ਅੱਛਾ। ਮਤਲਬ 4 ਬੰਦਿਆਂ ਦੇ ਕਲਾਵੇ 'ਚ ਬੂਟਾ ਨਹੀਂ ਸੀ ਆਂਦਾ, ਉਹਦਾ ਐਡਾ ਕੁ ਮੋਟਾ ਤਣਾ ਹੈ। ਅੱਛਾ। ਉਹ ਤੁਸੀਂ ਬੂਟਾ ਵੇਖਿਆ। ਚਲੋ ਇਹ ਗੱਲਾਂ ਬਾਤਾਂ ਹੋ ਗਈਆਂ। ਹੋਰ ਕੋਈ ਗੱਲ, ਕੋਈ ਐਸਾ ਕਿੱਸਾ, ਕੋਈ ਐਸੀ ਕਹਾਣੀ ਤੁਸੀਂ ਸੁਣੀ ਹੋਏ ਬਾਬਿਆਂ ਤੋਂ, ਬਜ਼ੁਰਗਾਂ ਤੋਂ? ਖੂਹ ਕਿੰਨੇ ਦੱਸਦੇ ਸਨ ਬਾਬੇ? ਖੂਹ ਦੇ 2 ਹੀ ਖੇਮ ਸਿੰਘ ਦੇ। ਬਿਲਕੁਲ ਠੀਕ ਹੈ। ਜੋਲਾਂ ਹੀ 2 ਹੁੰਦੀਆਂ ਟਾਪ ਦੀਆਂ ਜੋਲਾਂ। ਅੱਛਾ। ਇੱਕ ਦਾ ਹੈ ਚਿੱਟਾ, ਇੱਕ ਸੀ ਚਿੱਟਾ, ਇੱਕ ਲਾਲ। ਇੱਕ ਹੀ ਲਾਲ। ਤੇ ਖੂਹ ਦੋਵੇਂ ਚੱਲਦੇ ਸਨ? ਦੋਏ। ਅੱਛਾ। ਚੱਲਦੇ ਮਤਲਬ ਦੋਵੇਂ ਵਗਦੇ ਸਨ, ਹਨਾ? ਤੇ ਇੱਕ ਸੀ ਆਪਣਾ ਇੱਕ ਹੋਰ ਨਾ ਪੁਰਾਣੀ ਗੱਲ, ਕਿਉਂਕਿ ਸਰਦਾਰ ਕੋਮਲ ਸਿੰਘ ਦੀ ਬੜੀ ਹੈ
ਇੱਛਾ ਸੀ, ਉਹਨਾਂ ਦੀ ਤਮੰਨਾ ਸੀ ਕਿ ਯਾਰ ਜਿੱਥੇ ਉਹ ਸਾਡੇ ਬਾਬੇ ਦੀ ਮੜੀ ਸੀ ਨਾ, ਹਾਂਜੀ ਹਾਂਜੀ ਹਾਂ ਕੀ ਨਾਂ ਸੀ ਉਹਨਾਂ ਦਾ? ਚੰਦਾ ਹਾਂ ਬਾਬਾ ਚੰਦਾ ਅੱਛਾ ਬਾਬਾ ਚੰਦਾ, ਹਾਂ ਬਾਬਾ ਚੰਦਾ ਸਿੰਘ ਦੀ ਮੜੀ, ਉਹ ਵੀ ਤੂੰ ਵੇਖਿਆ ਨਿਸ਼ਾਨ ਆਪਣੀ ਅੱਖੀ ਸਹੀ ਹੈ ਨਾ? ਹਾਂ ਠੀਕ ਹੈ, ਕੋਠਾ ਛੋਟਾ ਬਣਿਆ ਸੀ ਆਪਣਾ ਹਾਂ। ਸਾਰਾ ਹੂੰ। ਉਹ ਵੀ ਤੁਹਾਨੂੰ ਪਤਾ ਵੀ ਕਿੱਥੇ ਕਰਕੇ ਸੀ। ਹੂੰ। ਸਹੀ ਹੈ ਸਹੀ ਹੈ। ਚਲੋ ਜੀ ਇਹ ਸਾਰੀਆਂ ਚੀਜ਼ਾਂ ਨੇ। ਹੋਰ ਕੋਈ ਗੱਲਬਾਤ ਜਿਹੜੀ ਮੈਂ ਨਾ ਪੁੱਛ ਸਕਿਆ ਵਾਂ ਇਹਦੇ ਤੋਂ ਇਲਾਵਾ? ਬੂੜ ਸਿੰਘ ਤੋਂ ਇਲਾਵਾ, ਸਰਦਾਰ ਈਸਰ ਸਿੰਘ ਤੋਂ ਇਲਾਵਾ, ਫਿਰ ਖੇਮ ਸਿੰਘ ਤੋਂ ਇਲਾਵਾ ਹੋਰ ਵੀ ਗੱਲਾਂ ਕਰਦੇ ਸਨ? ਸਾਡੇ ਪਿੰਡ ਘੁਮਿਆਰ, ਹਿੰਦੂ ਘੁਮਿਆਰ ਹੁੰਦੇ ਸਨ। ਹੁੰਦੇ ਅੱਛਾ, ਉਹਦੇ ਬਾਰੇ ਵੀ ਗੱਲ ਕਰਦੇ ਸਨ ਬਾਬੇ? ਹਾਂ ਅੱਛਾ, ਹੂੰ। ਤੇ ਉਹ ਕੰਮ ਕਾਜ ਉਹਨਾਂ ਦਾ ਹੀ ਆਪਣਾ ਭਾਂਡੇ ਛਾਂਡੇ ਮਿੱਟੀ ਦੇ ਬਣਾਉਣੇ? ਅੱਜ ਜਾਂਦੇ ਸੀ ਉਧਰ ਜੰਮੂ, ਖੋਤੇ ਲਾ ਦੇ ਜਾਂਦੇ। ਇਸ ਤਰ੍ਹਾਂ ਹੀ ਗੱਲ, ਇਸ ਤਰ੍ਹਾਂ ਹੀ ਗੱਲ। ਠੀਕ ਹੈ। ਤੇ ਕੋਈ ਨਾਂ ਚੇਤੇ ਰਿਹਾ ਕੋਈ ਕਿਸੇ ਹਿੰਦੂ ਘੁਮਿਆਰ ਦਾ, ਕੋਈ ਤੇਰੇ ਜ਼ਿਹਨ ਚ ਕੋਈ ਫਿਰਦਾ ਟੁਰਦਾ? ਕਿਉਂਕਿ ਉਸ ਵੇਲੇ ਤੋਂ ਬਾਬੇ ਤੁਹਾਨੂੰ ਸਾਰੇ ਟੁਰ ਗਏ ਜਿਨ੍ਹਾਂ ਨਾਲ ਤੂੰ ਬੈਠਾ ਖਲੋਤਾ। ਹਾਂ ਨਾ ਦੇ ਵਈ ਕੋਈ ਨਹੀਂ ਯਾਰਾ ਬਾਬੇ ਖੇਮ ਦੀ ਬਾਂਦਾ ਹੈ ਰੋਟੀ। ਅੱਛਾ ਬੋਟ ਹਾਂ ਉਹ ਉੱਥੋਂ ਦਾ ਹੀ ਸ਼ਾਦ ਦਾ ਹੀ। ਬੜੀ ਗੱਲ ਹੈ। ਅੱਛਾ, ਸਰਦਾਰ ਖੇਮ ਸਿੰਘ ਜਿਹੜੀ ਜੁੱਤੀ ਬਣਵਾਉਂਦਾ ਸੀ, ਜਿਹੜਾ ਉਹ ਚਮਾਰ ਸੀ, ਉਹ ਪਿੰਡ ਸਾਦੇ ਚੱਕਦਾ ਹੈ। ਬੱਲੇ ਬੱਲੇ ਬੱਲੇ। ਠੀਕ ਹੈ। ਉਹਦੇ ਜਿਹੜੇ ਘਰ ਉਹ ਹੱਲੇ ਹੀ ਆ ਨੇ, ਉਹਦੀ ਫੈਮਿਲੀ ਦੇ ਆ ਨੇ ਹੱਲੇ। ਅੱਛਾ, ਉਹਦੀ ਫੈਮਿਲੀ ਦੇ ਆ ਨੇ, ਉਹਨਾਂ ਦੇ ਰਿਸ਼ਤੇਦਾਰ ਜਾਂ ਉਹਨਾਂ ਦੀ ਫੈਮਿਲੀ ਚ ਆ ਨੇ ਘਰ ਉਹਨਾਂ ਦੇ। ਸਾਦੇ ਚੱਕ ਹੈ ਨੇ ਘਰ? ਹਾਂਜੀ, ਮੁਸਲਮਾਨ ਹੋ ਗਏ ਨੇ। ਮੁਸਲਮਾਨ ਹੋ ਗਏ ਨੇ, ਮਤਲਬ ਉਹ ਜਿਹੜੇ ਚਮਾਰ ਸਨ ਉਹਨਾਂ ਚ ਕੁਝ ਜੀ ਇੱਥੇ ਰਹਿ ਗਏ, ਕੁਝ ਘਰ ਰਹਿ ਗਏ। ਹਾਂ, ਮੁਸਲਮਾਨ ਹੋ ਗਏ। ਵਾਹ ਜੀ ਵਾਹ। ਠੀਕ ਠੀਕ। ਤੇ ਉਹਨਾਂ ਨਾਲ ਤੁਹਾਡੀ ਹੈ ਵੀ ਹਲੋ ਹਾਏ? ਉਹਨਾਂ ਦਾ ਕਿਸੇ ਬੰਦੇ ਨਾਲ ਕੋਈ ਵਾਕਫੀਅਤ? ਹਾਂ, ਉਹ ਵੀ ਸਾਡੇ ਮੱਥੇ ਤੁਸੀਂ ਲਾਉਣਾ, ਉਹਨਾਂ ਨਾਲ ਗੱਲਬਾਤ ਕਰਾਂਗੇ। ਹਾਂਜੀ, ਕਿੰਨੇ ਜੀ ਆਪਣੇ ਉਧਰ ਟੁਰ ਗਏ ਤੇ ਕਿੰਨੇ ਜੀ ਇੱਧਰ ਰਹਿ ਗਏ? ਵਾਹ ਜੀ ਵਾਹ। ਅੱਛਾ ਅੱਛਾ, ਹੋਰ ਠੀਕ ਹੈ। ਵਾਹਵਾ ਪਰਸਨੈਲਿਟੀ ਹੀ ਖੇਮ ਸਿੰਘ ਦੀ, ਮਤਲਬ ਦੱਖ ਸੀ ਉਹਦੀ, ਵਾਹਵਾ ਯੋੜ ਸੀ ਬੰਦੇ ਦੀ, 3 ਮੁਰੱਬੇ ਦਾ ਮਾਲਕ ਸੀ ਅੱਜ ਤੇ। ਇਹ ਮਹੱਲੇ ਚ ਗੱਲਬਾਤ ਹੈ ਉਹਦੀ ਬੜੀ ਹੀ। ਅੱਛਾ, ਇਹ ਪਰਾਂ ਦਾ ਬੰਦਾ ਹੈ। ਠੀਕ ਹੈ। ਗੱਲਬਾਤ ਦਾ ਲਾਹੇ ਗੱਲ ਕਰਦਾ ਹੈ, ਹੱਕ ਦੀ ਤੇ ਗੱਲ ਸੋਲ ਦੀ। ਠੀਕ ਹੈ। ਇਹ ਬਾਬੇ ਗੱਲਾਂ ਕਰਦੇ ਆ। ਹਾਂ ਤੇ ਹੁਣ ਉਹ ਜਗ੍ਹਾ ਵੇਖ ਲਈਏ ਜਿੱਥੇ ਉਹ ਬਾਬੇ ਚੰਦਾ ਸਿੰਘ ਦੀ ਮੜੀ ਸੀ, ਹੈ ਨਾ? ਹਾਂ ਹਾਂ। ਤੇ ਹੋਰ ਕੋਈ ਗੱਲ ਰਹਿ ਗਈ ਹੋਏ? ਹੋਰ ਕੋਈ ਐਸਾ ਕਿੱਸਾ, ਕੋਈ ਐਸਾ ਵਾਕਿਆ? ਉਹ ਦਵਾਈ ਗੱਲ ਕੋਈ ਨਹੀਂ। ਕੋਈ ਯਾਦ ਆਏਗੀ ਤੇ ਫਿਰ ਸਾਨੂੰ ਦੱਸਿਓ ਜ਼ਰੂਰ। ਹਾਂਜੀ। ਤੇ ਹੋਰ ਭਾਈ ਮੇਰੇ ਦਿਲ ਦੀ ਆਏ ਕਾਸ਼ ਯਾਰੇ ਬੂਟੇ ਅੰਬ ਦੇ। ਹਾਂ, ਜਿੰਨਾ ਚਿਰ ਮੇਰੀ ਜ਼ਿੰਦਗੀ ਉਨਾ ਚਿਰ ਬੂਟੇ ਹੋਣੇ ਸ਼ਾਇਦ ਹੀ। ਅੱਛਾ ਅੱਛਾ। ਲੇਕਿਨ ਮੁਸਲਮਾਨਾਂ ਦੇ ਚ ਕੰਮ ਨਹੀਂ, ਠੀਕ ਨਹੀਂ। ਸਹੀ। ਜਿਹੜਾ ਭਾਈ ਬੂਟਾ ਅੰਬ ਦਾ ਜਿਵੇਂ ਪਾਲਦੇ ਐਵੇਂ ਪਾਲਦੇ ਆ ਆਪਣਾ ਪੁੱਤਰ। ਓਹੋ, ਵਾਹ ਜੀ ਵਾਹ, ਬੜੀ ਵੱਡੀ ਪੁੱਤਰ ਗੱਲ ਪਾਲਦੇ ਹੈ। ਹਾਂ। ਤੇ ਲੇਕਿਨ ਜਿਨ੍ਹਾਂ ਨੇ ਲਾਇਆ ਪਤਾ ਤੇ ਉਹਨਾਂ ਨੂੰ। ਓਏ ਹੋਏ ਹੋਏ ਹੋਏ, ਬੜੀ ਵੱਡੀ ਗੱਲ ਕਰ ਗਏ ਜੀ ਮਲੰਗ ਜੀ ਜਨਾਬ। ਅੱਜ ਇਸ ਟਿਊਨ 'ਚ ਗੱਲ ਕੀਤੀ ਨਾ ਤੇ ਸਮਝ ਆਉਣ ਵਾਲੀ ਗੱਲ ਏ, ਜੇ ਕੋਈ ਸਮਝਣ ਵਾਲਾ ਹੋਵੇ ਤੇ। ਠੀਕ ਹੈ। ਅੰਬ ਦਾ ਬੂਟਾ ਇਸ ਤਰ੍ਹਾਂ ਪਾਲਦਾ ਵੇ ਜਿਵੇਂ ਆਪਣਾ ਪੁੱਤਰ, ਜਿਵੇਂ ਕੋਈ ਪਿਓ ਆਪਣਾ ਪੁੱਤਰ ਪਾਲਦਾ ਵੇ। ਤੇ ਤੁਹਾਡੀ ਖੁਆਇਸ਼ ਹੀ ਕਿ ਯਾਰ ਮੇਰੇ ਮਰਨ ਤੱਕ ਅੰਬਾਂ ਦੇ ਬੂਟੇ ਰਹਿਣੇ ਚਾਹੀਦੇ ਸਨ, ਪਰ ਇਸ ਤਰ੍ਹਾਂ ਨਹੀਂ ਹੋਇਆ। ਤੇ ਇਸ ਚੀਜ਼ ਦਾ ਦੁੱਖ ਹੈ, ਬੜਾ ਤਕਲੀਫ ਹੁੰਦੀ ਹੈ ਦਿਲ ਨੂੰ ਜਦੋਂ ਇਸ ਪਾਸੇ ਆਉਂਦੇ ਹੋ। ਅੰਬਾਂ ਦੇ ਬੂਟੇ ਜਿੰਨਾ ਚ ਪੀਂਘਾਂ ਪਾਉਂਦੇ ਰਹੇ ਉਹ ਸਾਰੇ, ਹਾਂਜੀ, ਮੌਜਾਂ ਬਹਾਰਾਂ, ਉਹ ਸਾਰਾ ਕੁਝ ਖਤਮ ਹੋ ਗਿਆ। ਠੀਕ ਹੈ। ਇਸ ਚੀਜ਼ ਦਾ ਦੁੱਖ ਹੈ। ਅੱਛਾ। ਤੇ ਅੱਗੂ ਹਾਲਾਤ ਕੁਝ ਬਿਹਤਰ ਹੁੰਦੇ ਨੇ ਦੋਨਾਂ ਮੁਲਕਾਂ ਦੇ। ਹਾਂਜੀ। ਰਾਹਦਾਰੀਆਂ ਵਿੱਚ ਆਸਾਨੀਆਂ ਪੈਦਾ ਹੁੰਦੀਆਂ ਨੇ। ਆਪਣਾ ਖੇਮ ਸਿੰਘ ਜਾਂ ਫਿਰ ਸਰਦਾਰ ਬੂੜ ਸਿੰਘ ਦੀ ਗਾਂ ਅੱਗੂ ਨਸਲਾਂ ਦੇ ਵਿੱਚੋਂ ਆਪਣੇ ਪਿੰਡ ਵਿਜ਼ਿਟ ਕਰਨ ਆਉਂਦੇ ਨੇ, ਤੇ ਖੁਸ਼ੀ ਹੋਏਗੀ ਤੁਹਾਨੂੰ ਪੁਰਾਣੇ ਆਪਣੇ ਪਿੰਡ ਦੇ ਜਿਹੜੇ ਜੱਦੀ ਰਹਿਣ ਵਾਲੇ ਸਨ? ਹਾਂ, ਹੋਏਗੀ ਖੁਸ਼ੀ। ਅੱਛਾ, ਠੀਕ ਹੈ।
ਹੋਏ ਨੀ ਭਾ ਸਹੀ। ਸ਼ੇਰ ਹੋਏ ਨੀ। ਕਿ ਬਈ ਆਪਣੇ ਪਿੰਡ ਵੇਖਣ ਆਏ ਨੇ ਹਾਂਜੀ ਹਾਂਜੀ। ਜਿੱਥੇ ਪਿਓ ਦਾਦੀ ਉੱਠ ਕੇ ਆਏ ਹਾਂ ਦੇਸ਼ ਤੇ ਨਹੀਂ ਨਾ ਭੁੱਲਦਾ ਜਿੱਥੇ ਬੰਦਾ ਜੰਮਿਆ ਪਲਿਆ ਹੈ ਆਪਣੀਆਂ ਜੜ੍ਹਾਂ ਨਹੀਂ ਠੀਕ ਠੀਕ ਤੇ ਆਪਣੇ ਬਾਰੇ ਵੀ ਕੁਝ ਪਤਾ ਵੀ ਆਪਣੇ ਬਾਬਿਆਂ ਬਾਰੇ ਪਿੱਛੋਂ ਕਿੱਥੋਂ ਉੱਠ ਕੇ ਆਏ ਉਹ ਵੀ ਇੱਕ ਮਾੜੀ ਜੀ ਗੱਲ ਕਰ ਦੇਵੋ ਇਹ ਜੰਮੂ ਆਇਆ ਜੰਮੂ ਠੀਕ ਹੈ ਤੇ ਪਿੰਡ ਮੀਨ ਮੀਨ ਸਰਕਾਰ ਹਾਂਜੀ ਅੱਛਾ ਠੀਕ ਹੈ ਸਹੀ ਹੈ ਤੇ ਆਪਣੇ ਦਾਦੇ ਦਾ ਨਾਂ ਦਾ ਪਤਾ ਹੈ ਹਾਂ ਸਾਧ ਦੇਨ ਚਿਰਾਗਦੀਨ ਹਾਂ ਵਾਹ ਜੀ ਵਾਹ ਚਿਰਾਗਦੀਨ ਤੇ ਤੁਹਾਡੇ ਵਾਲਦ ਸਾਹਿਬ ਦਾ ਨਾਂ ਗੱਲ ਮੀਨ ਗੁਲਮੀਰ ਹਾਂ ਠੀਕ ਹੈ ਤੇ ਉਹਨਾਂ ਦੇ ਦੂਸਰੇ ਭਾਈ ਦਾ ਨਾਂ ਰਾਬਦੀਨ ਗੁਲਾਬਦੀਨ ਹਾਂ ਠੀਕ ਹੈ ਜੀ ਠੀਕ ਹੈ ਤੇ ਜਿਹੜਾ ਸੀ ਆਪਣਾ ਬਾਬਾ ਗੁਲਮੀਰ ਹਾਂ ਉਹ ਹੋਸ਼ 'ਚ ਆ ਜਦੋਂ ਉਧਰੋਂ ਆਏ ਸਨ ਉਦੋਂ 10 ਸਾਲ ਦੇ ਆਏ 10 ਸਾਲ ਉਹਨਾਂ ਦੀ ਉਮਰ ਆਇਆ ਸੀ ਹਾਂ ਤੇ ਜਿਹੜਾ ਆਪਣਾ ਦੂਸਰਾ ਭਾਈ ਸੀ ਉਹਨਾਂ ਦਾ ਗੁਲਾਬਦੀਨ ਉਹ ਵੱਡੇ ਸਨ ਉਹਨਾਂ ਤੋਂ ਚਾਚਾ ਹੀ ਅੱਬੇ ਦਾ ਚਾਚਾ ਹੀ ਅੱਛਾ ਅੱਬੇ ਹੋਰੀ ਮੇਰੇ ਭਾਈ 6 ਭਾਈ ਸੀ ਅੱਬੇ ਹੋਰੀ ਅੱਛਾ ਛੇਆਂ ਦੇ ਚੋਂ ਬਸ ਆਏ 2 ਹੀ ਆਏ ਉਹ ਅੱਛਾ ਦੂਜੇ ਜਿਹੜੇ ਹਨ ਚਾਰੋਂ ਉਧਰ ਹੀ ਸ਼ਹੀਦ ਹੋ ਗਏ ਹਾਂ ਮਤਲਬ ਉਹਨਾਂ ਦੰਗਿਆਂ ਫਸਾਦ ਦੀ ਨਜ਼ਰ ਹੋ ਹਾਂਜੀ। ਗਏ ਅੱਛਾ ਤੇ ਮੇਰੇ ਸ਼ਾਇਦ ਦੀ ਸ਼ਾਦੀ ਇੱਕ ਦੀ ਉਧਰ ਹੋਈ ਹਾਂ ਇੱਕ ਠੀਕ। ਸ਼ਾਇਦ ਦੀ ਉਧਰ ਹੋਈ ਮਤਲਬ ਜਵਾਨ ਸਨ ਹਾਂ ਠੀਕ ਹੈ ਤੇ ਆਪਣੇ ਬਾਬੇ ਦਾ ਆਪਣੇ ਵਾਲਦ ਸਾਹਿਬ ਦਾ ਬਾਬੇ ਗੁਲਮੀਰ ਦਾ ਨੰਬਰ 5ਵਾਂ ਸੀ ਜਾਂ 6ਵਾਂ ਸੀ ਭਰਾਵਾਂ ਚੋਂ 6ਵਾਂ ਯਾਨੀ ਸਭ ਤੋਂ ਛੋਟੇ ਸਨ ਤੇ ਉਹਨਾਂ ਦੀ 10 ਸਾਲ ਉਮਰ ਹਾਂ ਸਭ ਤੋਂ ਛੋਟਾ ਨਜ਼ੀਰ ਸੀ ਪੰਜਵਾਂ 5ਵਾਂ ਨੰਬਰ ਸੀ ਠੀਕ ਹੈ ਠੀਕ ਨਜ਼ੀਰ ਸੀ ਸਹੀ ਹੈ ਤੇ ਚਲੋ ਜਿਸ ਤਰ੍ਹਾਂ ਹੁਣ ਉਹਨਾਂ ਦਾ ਦਿਲ ਕਰਦਾ ਹੈ ਆਪਣੀ ਧਰਤੀ ਨੂੰ ਵੇਖਣ ਤੇ ਕਿ ਯਾਰ ਜਿੱਥੇ ਸਾਡੇ ਬਾਬੇ ਪਿਓ ਦਾਦੇ ਸਾਡੇ ਬਾਓ ਜਦਾਦ ਆਏ ਜਾਂ ਜੰਮੇ ਪਲੇ ਉਹ ਜਗ੍ਹਾ ਵੇਖੀ ਤੇ ਆਪਣੇ ਦਿਲ 'ਚ ਵੀ ਖੁਆਇਸ਼ ਪੈਦਾ ਹੁੰਦੀ ਹੈ ਉੱਠਦੀ ਹੈ ਕਿ ਯਾਰ ਅਸੀਂ ਵੀ ਵੇਖੀ ਜਾ ਕੇ ਆਪਣਾ ਪਿਛਲਾ ਜੰਮੂ ਮੀਨ ਸਰਕਾਰ ਪਿੰਡ ਵੇਖੀ ਜਾ ਕੇ ਖਾਦੀ ਹੈ ਅੱਛਾ ਹਾਂ ਠੀਕ ਹੈ ਤੇ ਆਪਣੀ ਸਬ ਕਾਸਟ ਕਿਹੜੀ ਹੈ ਜ਼ਾਤ ਕਿਹੜੀ ਗੋਤ ਕਿਹੜੀ ਹੈ ਠੇਤਰੀ ਹੈ ਠੀਕ ਹੈ ਵਾਹ ਜੀ ਵਾਹ ਠੀਕ ਹੈ ਜੀ ਠੀਕ ਹੋ ਗਿਆ ਜੀ ਬਹੁਤ ਸ਼ੁਕਰੀਆ ਜਨਾਬ ਤੁਹਾਡੀਆਂ ਗੱਲਾਂ ਦਾ ਜਿਹੜੀਆਂ ਤੁਸੀਂ ਕੀਤੀਆਂ ਬੜੀਆਂ ਅਨਮੋਲ ਗੱਲਾਂ ਪਿੰਡ ਤਰਕਾਲੀਆਂ ਨੂੰ ਲੈ ਕੇ ਦੀ ਤਾਰੀਖ ਇੱਕ ਤਰੀਕੇ ਦੀ ਕੋਈ ਪੁਰਾਣੇ ਅੱਜ ਤੋਂ 75 ਸਾਲ 100 ਸਾਲਾ ਪੁਰਾਣੀ ਤਾਰੀਖ ਇੱਥੇ ਕਿਹੜੇ ਲੋਕ ਵਸਦੇ ਸਨ ਹਾਂਜੀ ਤੇ ਉਹ ਜਗ੍ਹਾ ਵੇਖ ਲਈਏ ਹਾਂ ਚੱਲਦੇ ਜੀ ਫਿਰ ਤੁਹਾਨੂੰ ਬਾਗ ਵਾਲੀ ਜਗ੍ਹਾ ਦਾ ਵੀ ਨਜ਼ਾਰਾ ਕਰਵਾਉਂਦੇ ਆ ਠੀਕ ਹੈ ਜੀ ਲੋ ਜੀ ਸਰਦਾਰ ਖੇਮ ਸਿੰਘ ਨੰਬਰਦਾਰ ਸਾਹਿਬ ਸੰਧੂ ਜੱਟ 2 ਘਰ ਸਨ ਜੀ ਪਿੰਡ ਤਰਕਾਲੀਆਂ ਦੇ ਵਿੱਚ ਸੰਧੂ ਜੱਟਾਂ ਦੇ ਬਾਕੀ ਜਿਹੜੀ ਬਰਾਦਰੀ ਸੀ ਉਹ ਸੀ ਜੀ ਆਪਣਾ ਹੰਜਰਾ ਜੱਟ ਇਹ ਸਾਹਮਣੇ ਪਿੰਡ ਤੁਹਾਨੂੰ ਇੱਕ ਨਜ਼ਰ ਆ ਰਿਹਾ ਬੜਾ ਮੱਧਮ ਜਿਹਾ ਕਾਲਾ ਹਰਾਵਾਂ ਠੀਕ ਹੈ ਜੀ 200 ਸਾਲ ਪਿੱਛੇ ਟੁਰ ਜਾਓ 400 ਸਾਲ ਪਿੱਛੇ ਟੁਰ ਜਾਓ ਇਸ ਪਿੰਡ ਤੋਂ ਜੀ ਪਿੰਡ 2 ਨਿਕਲੇ ਇੱਕ ਤਰਕਾਲੀਆਂ ਤੇ ਇੱਕ ਬਿਧੀਆ ਚੱਕ ਇਸ ਖੇਤਰ 'ਚ ਇਸ ਇਲਾਕੇ ਦੇ ਵਿੱਚ 3 ਪਿੰਡ ਸਨ ਜੀ ਹੰਜਰਾ ਜੱਟਾਂ ਦੇ ਇੱਕ ਤਰਕਾਲੀਆਂ ਤੇ ਇੱਕ ਕਾਲਾ ਹਰਾਵਾਂ ਤੇ ਇੱਕ ਬਿਧੀਆ ਚੱਕ ਤੇ ਮੈਂ ਇਸ ਵੇਲੇ ਤੁਹਾਨੂੰ ਜਾਂ ਜਿਸ ਰਕਬੇ ਦੇ ਵਿੱਚ ਅਸੀਂ ਘੁੰਮ ਫਿਰ ਰਹੇ ਹਾਂ ਜਿੱਥੇ ਅਸੀਂ ਜਨਾਬ ਚੱਲ ਫਿਰ ਰਹੇ ਹਾਂ ਬਾਬੇ ਚੰਦਾ ਸਿੰਘ ਦੀ ਜਿਹੜੀ ਮੜੀ ਸੀ ਸਮਾਧ ਸੀ ਤੇ ਉੱਥੋਂ ਤੱਕ ਅਸੀਂ ਜਨਾਬ ਤੁਹਾਨੂੰ ਲੈ ਕੇ ਜਾ ਰਹੇ ਹਾਂ ਖੈਰ ਉਹ ਵਕਤ ਦੇ ਨਾਲ ਉਹ ਤੇ ਨਿਸ਼ਾਨ ਨਹੀਂ ਰਿਹਾ ਠੀਕ ਹੈ ਜੀ ਕਿਉਂਕਿ ਜਦ ਉਹ ਲੋਕ ਹੀ ਨਹੀਂ ਥੇ ਰਹੇ ਤੇ ਫਿਰ ਕਦਰੋਂ ਕੀਮਤ ਉਹਨਾਂ ਨੂੰ ਸੀ ਨਾ ਪਤਾ ਆਪਣੀ ਉਸ ਜਗ੍ਹਾ ਦੀ ਜਾਂ ਉਸ ਚੀਜ਼ ਦੀ ਤੇ ਜਿਹੜੇ ਉਧਰੋਂ ਲੋਕ ਚਾਰੇ ਜਿਹੜੇ ਆਏ ਉਹਨਾਂ ਨੂੰ ਇਸ ਚੀਜ਼ ਦਾ ਕੀ ਮਤਲਬ ਪਤਾ ਸੀ ਕਿੱਥੇ ਕੀ ਚੀਜ਼ ਜਾਂ ਕੀ ਹੈ ਤੇ ਉਹ ਜੀ ਹੁਣ ਸਾਰੇ ਉਹ ਨਿਸ਼ਾਨ ਖਤਮ ਹੋ ਗਏ ਲੇਕਿਨ ਅਸੀਂ ਸਰਦਾਰ ਕੋਮਲ ਸਿੰਘ ਦੀ ਇੱਧਰ ਆਇਓ ਜੀ ਸਰਦਾਰ ਕੋਮਲ ਸਿੰਘ ਜੀ ਦੀ ਰਿਕੁਐਸਟ ਤੇ ਅੱਛਾ ਜੀ ਇਹ ਜਗ੍ਹਾ ਜੀ ਅੱਛਾ ਇਹ ਜੀ ਬਾਬਾ ਜੀ ਇਹ ਵਾਲੀ ਜਗ੍ਹਾ ਹਾਂਜੀ ਠੀਕ ਹੈ ਇੱਥੇ ਤੁਸੀਂ ਠੀਕ ਹੈ ਇਹ ਤਕਰੀਬਨ ਹਾਂ ਹਾਂ ਇਹ ਜੀ ਕਹਿ ਲਓ ਕਿ ਸਾਰਾ ਨਾ
ਉਹ ਜਿਹੜੀ ਦੀ ਬਾਉਂਡਰੀ ਸੀ ਬਿਲਕੁਲ ਉਹਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਸਾਨੂੰ ਦੱਸ ਰਹੇ ਨੇ। ਇਹ ਚੀਜ਼ ਹੈ। ਹਾਂ ਤੇ ਇਹ ਉਹ ਅਸਾਰ ਨੇ, ਹਾਂ ਉਹ ਜਿਹੜੀ ਇੱਥੇ ਮੜੀ ਬਣੀ ਸੀ ਬਾਬੇ ਚੰਦਾ ਸਿੰਘ ਦੀ, ਹਾਂ ਸਰਦਾਰ ਖੇਮ ਸਿੰਘ ਦੇ ਵਾਲਦ ਸਾਹਿਬ ਸਨ। ਠੀਕ ਹੈ ਜੀ, ਇਹ ਚੀਜ਼ਾਂ ਹੋ ਗਈਆਂ। ਬਹੁਤ ਜ਼ਿਆਦਾ ਸਨ ਕਿ ਜਿਹੜੇ ਖੜੇ ਖੜੇ ਨਹੀਂ ਬਾਹਰ। ਬਿਲਕੁਲ ਸਹੀ। ਇਹ ਵੇਖਿਆ ਜੀ ਵੀ ਹੈ। ਬਹੁਤ ਜ਼ਿਆਦਾ ਠੀਕ ਠੀਕ ਠੀਕ। ਤੇ ਅੱਛਾ ਪਾਪਾ ਜੀ, ਇਹ ਪਾਕਿਸਤਾਨ ਬਣਨ ਤੋਂ ਬਾਅਦ ਇਹ ਰਕਬਾ ਤੁਹਾਡੇ ਬਜ਼ੁਰਗਾਂ ਨੂੰ ਲਾਟ ਹੋਇਆ? ਹਾਂਜੀ, ਠੀਕ ਹੈ ਜੀ। ਮੁੱਲ ਲਿਆ ਸੀ। ਅੱਛਾ, ਮੁੱਲ ਲਿਆ ਸੀ। ਅਸੀਂ ਮੁੱਲ ਲਿਆ ਸੀ। ਠੀਕ ਹੈ, ਠੀਕ। ਤੁਸੀਂ ਜਿਨ੍ਹਾਂ ਕੋਲ ਲਿਆ ਉਹ ਇੱਥੋਂ ਦੇ ਸਨ ਜਾਂ? ਬਹੁਤ ਸ਼ੇਰ ਹੋ ਲਈ। ਅੱਛਾ ਅੱਛਾ ਅੱਛਾ, ਹਾਂਜੀ। ਠੀਕ ਹੈ ਠੀਕ ਹੈ ਠੀਕ। ਆ 2 ਏਕੜ ਜ਼ਮੀਨ ਅਸੀਂ ਲਈ ਸੀ 8000 ਰੁਪਏ ਦੀ। ਹਾਂਜੀ ਹਾਂਜੀ, ਠੀਕ ਹੈ ਜੀ, ਠੀਕ ਹੈ ਜੀ। ਤੇ ਇਹ ਸਾਡੇ ਜੀ ਆਪਣਾ ਵੱਡੇ ਵੀਰ ਮੁਹੰਮਦ ਬੂਟਾ ਸਾਹਿਬ ਤੇ ਵਾਲਦ ਸਾਹਿਬ ਦਾ ਨਾਮ ਮੁਹੰਮਦ ਸਾਈਂ। ਮੁਹੰਮਦ ਸਾਈਂ। ਇਹਨਾਂ ਦੇ ਵੀ ਬਜ਼ੁਰਗ ਡਿਸਟ੍ਰਿਕਟ ਜੰਮੂ, ਤਹਿਸੀਲ ਸਾਂਬਾ, ਪਿੰਡ ਮੀਨ ਸਰਕਾਰ ਤੋਂ ਉੱਠ ਕੇ ਆਏ ਸਨ। ਮੈਂ ਜਦ ਇਹ ਕੰਮ ਸਟਾਰਟ ਕੀਤਾ ਤੇ ਮੇਰਾ ਖਿਆਲ ਹੈ ਦੂਸਰਾ ਜਾਂ ਤੀਸਰਾ ਇੰਟਰਵਿਊ ਉਹਨਾਂ ਦਾ ਹੀ, ਉਹਨਾਂ ਬਜ਼ੁਰਗਾਂ ਦਾ ਹੀ ਕੀਤਾ ਸੀ। ਠੀਕ ਹੈ ਜੀ। ਤੇ ਬਹੁਤ ਸਾਰਾ ਇੰਟਰਵਿਊ ਸਾਡਾ ਉਹ ਚੱਲਿਆ ਤੇ ਬੜੀ ਸਾਰੀ ਹੌਸਲਾ ਅਫਜ਼ਾਈ ਮਿਲੀ। ਬਹੁਤ ਦੁੱਖ ਭਰੀ ਦਾਸਤਾਨ ਮਤਲਬ ਉਹ ਇਹਨਾਂ ਦੇ ਬਜ਼ੁਰਗਾਂ ਦੀ। ਠੀਕ ਹੈ ਜੀ। ਤਕਰੀਬਨ ਕਹਿ ਲਓ ਕਿ ਅੱਧੇ ਤੋਂ ਵੀ ਜ਼ਿਆਦਾ ਖਾਨਦਾਨ ਆਪਣਾ ਨਾ ਤਿੰਨ ਹਿੱਸੇ ਖਾਨਦਾਨ ਜੀ 1947 ਦੀ ਨਜ਼ਰ ਉਸ ਭੇਂਟ ਚੜ ਗਏ ਪਾਕਿਸਤਾਨ। ਇਕੱਲੇ ਹੀ ਆਏ ਸਨ। ਹਾਂਜੀ, ਮਤਲਬ ਉਹਨਾਂ ਦੇ ਵਾਲਦ ਵੀ ਵਾਲਦਾ ਵੀ ਉੱਥੇ ਹੀ ਸਭ ਖਤਮ ਹੋ ਗਏ। ਹਾਂ, ਤੇ ਅੱਲਾਹ ਪਾਕ ਉਹਨਾਂ ਨੂੰ ਸੇਧ ਦੇ ਜੀ। ਬਹੁਤ ਸੋਹਣੀ ਗੱਲਬਾਤ ਕੀਤੀ ਸੀ। ਇਹ ਉਹ ਜਗ੍ਹਾ ਸੀ ਜੀ ਆਪਣੀ। ਠੀਕ ਹੈ ਜੀ। ਤੇ ਇਹ ਪਿੰਡ ਕਾਲਾ ਰਾਵਾਂ ਰਿਹਾ ਜੀ। ਤੇ ਦੂਸਰਾ ਇੱਥੋਂ ਤੱਕ ਹੁਣ ਆਬਾਦੀ ਆ ਗਈ ਪਿੰਡ ਤਰਕਾਲੀਆਂ ਦੀ। ਠੀਕ ਹੈ ਜੀ। ਇਹ ਜੀ ਪਿੰਡ ਤਰਕਾਲੀਆਂ। ਠੀਕ ਹੋ ਗਿਆ ਜੀ। ਹਾਂਜੀ ਮਲੰਗ ਜੀ, ਜ਼ਰਾ ਦੱਸਿਓ ਕਿੱਥੇ ਕਰਕੇ ਬੂਟੇ ਸਨ? ਉਹ ਬਾਗ ਸੀ ਅੱਗੇ। ਆ ਜਿਹੜੀ ਪੈਲੀਆਂ ਸਾਰੀਆਂ ਅੱਛਾ ਆ ਹੱਦ ਨੂੰ ਉਧਰ ਉਧਰ। ਅੱਛਾ ਆ ਹੱਦ ਨੂੰ ਉਧਰ ਉਧਰ। ਇੱਥੋਂ ਇਸ ਸਾਈਡ ਤੇ। ਅੱਛਾ, ਮਤਲਬ ਪਰਾਂ ਨੂੰ। ਇੱਥੇ ਬਣੀ ਹੈ ਵੇਲੀ। ਹਾਂ, ਜਿੱਥੇ ਵੇਲੀ ਬਣੀ ਹੈ ਖੂਹ ਹੈ। ਇਹ ਖੂਹ ਸੀ। ਉਨੀ ਜਗ੍ਹਾ ਦੇ ਵਿੱਚ ਹੀ ਖੂਹ ਹੈ। ਹਾਂ ਸਰਦਾਰ ਖੇਮ ਸਿੰਘ ਵਾਲਾ ਖੂਹ ਦੀ ਹੱਲ ਸੀ। ਠੀਕ ਹੈ। ਤੇ ਜਿਹੜਾ ਉਹ ਬੂਟਾ ਸੀ ਅੰਬ ਦਾ, ਵੱਡਾ ਬੂਟਾ ਜਿਹਨੂੰ ਤੁਸੀਂ ਦੱਸਿਆ ਕਿ 4-5 ਬੰਦੇ ਕਲਾਵੇ 'ਚ ਨਹੀਂ ਲੈ ਸਕਦੇ, ਉਹਨੂੰ ਉਹ ਸਰਦਾਰ ਬੂਟ ਸਿੰਘ ਦੇ ਰਕਬੇ ਜਿਹੜਾ ਬੂਟਾ ਸੀ ਉਹਨੂੰ ਆਂਦੇ ਸਨ ਜੀ ਨਿਹੰਗਣੀ ਦਾ ਅੰਬ। ਉਹਦੀ ਜਿਹੜੀ ਹੱਲ ਸੀ ਉਹ ਉੱਧਰ ਉਸ ਸੀ, ਪਾਸੇ ਸੀ, ਉਹ ਐਵੇਂ ਲਿਖ ਪਰਾਂ। ਪਾਰਲੇ ਪਾਸੇ। ਹਾਂ ਪਰਾਂ। ਤੇ ਇੱਥੇ ਸੀ ਇਹ ਉਹ ਜਗ੍ਹਾ ਮੈਂ ਜੀ ਤੁਹਾਨੂੰ ਇਸ ਵੇਲੇ ਦਿਖਾ ਰਿਹਾ ਵਾਂ ਕਿ ਜਿੱਥੇ ਸਰਦਾਰ ਖੇਮ ਸਿੰਘ ਦਾ ਬਾਗ ਹੋਇਆ ਕਰਦਾ ਸੀ। ਠੀਕ ਹੈ ਜੀ। ਤੇ ਖੂਹ ਜਿੱਥੇ ਸੀ ਉੱਥੇ ਹੁਣ ਇਹ ਬਣ ਗਿਆ ਜੀ ਡੇਰਾ। ਹਾਂ ਠੀਕ ਹੈ ਜੀ। ਇਹ ਬਾਅਦ 'ਚ ਜਿਹੜੇ ਪਾਕਿਸਤਾਨ ਬਣਨ ਤੋਂ ਬਾਅਦ ਲੋਕ ਇੱਥੇ ਆ ਕੇ ਬਾਅਦ ਹੋਏ, ਇਹ ਸਾਰਾ ਰਕਬਾ ਉਹਨਾਂ ਨੂੰ ਲਾਟ ਹੋ ਗਿਆ ਜੀ। ਠੀਕ ਹੈ ਜੀ। ਇਹ ਜੀ ਤੁਹਾਨੂੰ ਮੈਂ ਇਸ ਵੇਲੇ ਦਿਖਾ ਰਿਹਾ। ਤੇ ਇੱਥੇ ਹੀ ਉਹ ਬੂਟੇ ਸਨ ਜਿੱਥੇ ਤੁਸੀਂ ਆਪਣਾ ਨਾ ਪਿੰਗਾ ਛਿੰਗਾ ਪਾ ਦੇਣੀਆਂ ਬੱਚਿਆਂ ਨੂੰ। ਇੱਥੇ ਬੂਟੇ ਹੁੰਦੇ ਹਨ ਕਿਉਂਕਿ ਮੇਰਾ ਖਿਆਲ 6 ਤੋਂ 7 ਬੂਟੇ ਅਸੀਂ ਵੇਖੇ ਆਪਣੇ ਹੋਸ਼ 'ਚ। ਤੁਸੀਂ ਸਾਡੇ ਤੋਂ ਵੱਡੇ ਹੋ, ਤੁਸੀਂ ਜ਼ਿਆਦਾ ਬੂਟੇ ਵੇਖੇ। ਮੈਂ ਸਾਰੇ ਦੇਖੇ। ਹਾਂ ਠੀਕ ਹੈ ਜੀ। ਇਹ ਆਖਰੀ ਲਾਈਨ ਹੁੰਦੀ ਸੀ ਬੂਟਿਆਂ ਦੀ। ਅੱਛਾ ਇਹ ਜੀ ਨਾ, ਹਾਂਜੀ। ਇਹ ਆਖਰੀ ਲਾਈਨ ਹੁੰਦੀ ਸੀ। ਅੱਛਾ। ਇਹ ਨਹੀਂ ਹੈ, ਇਹ ਦੂਜੀ ਲਾਈਨ ਸੀ। ਇਹ ਜਗ੍ਹਾ ਤੋਂ ਹੁਣ ਪੌਦਾ ਗਿਰਿਆ। ਆਖਰੀ ਪੌਦਾ ਜਿਹੜਾ ਨਾ ਪਿਛਲੇ ਸਾਲ ਇੱਥੋਂ ਗਿਰਿਆ ਵੇ। ਇੱਥੋਂ ਗਿਰਿਆ। ਠੀਕ। ਤੇ ਬਾਬਾ ਜੀ ਬੂਟੇ ਜਿਹੜੇ ਸਨ ਇਹ ਲੈਣ ਸੇ ਲੈਣ ਸੀ। ਲੈਣਾ ਹੈ। ਇਹ ਵੀ ਡਿਸਪਲਿਨ ਸੀ ਬਾਗ ਦਾ ਬਿਲਕੁਲ ਬਕਾਇਦਾ। ਡਿਸਪਲਿਨ। ਹਾਂ ਇਹ ਤਕਰੀਬਨ ਮੈਂ ਦੇਖਨੇ ਜਿਸ ਦਿਨ ਤਕਰੀਬਨ 16 ਪੌਦੇ ਸਨ। ਠੀਕ ਹੈ। ਜਿਸ ਦਿਨ ਮੈਂ ਦੇਖੇ ਨਾ, ਮੈਂ ਆਪਣੀ ਹੋਸ਼ ਕਿਉਂਕਿ ਇੱਥੇ ਬੈਠਦੇ ਸਨ। ਬਾਕੀ ਇੱਧਰ ਸੁਣੇ ਜ਼ਿਆਦਾ ਸਨ ਇਸ ਸਾਈਡ ਤੇ। ਇਸ ਪਾਸੇ ਉੱਪਰ ਛੜੇ ਸਨ, ਉਹ ਪਤਾ ਨਹੀਂ 20 ਸਨ, 25 ਸਨ, 30 ਸਨ। ਹਾਂ ਇਹਦੇ ਵਿੱਚ ਪੌਦੇ ਜ਼ਿਆਦਾ ਸਨ। ਲੇਕਿਨ ਜਿਹੜੇ 16 ਸਨ ਇੱਥੇ ਉਹ ਬਿਲਕੁਲ ਲਾਈਨ ਦੇ ਵਿੱਚ ਸਨ। ਪਾਣੀ ਉਹਨਾਂ ਨੂੰ ਲੱਗਦਾ ਸੀ ਜਦੋਂ ਮੈਂ ਖੁਦ ਦੇਖਨੇ। ਤੇ ਅਸੀਂ ਇੱਥੇ ਬੈਠਦੇ ਸਨ। ਸਾਰਾ ਮਹੱਲਾ ਜਿਹੜਾ ਨਾ ਇੱਥੇ ਆਣ ਕੇ ਬੈਠਦਾ ਸੀ। ਗਰਮੀ ਦੇ ਵਿੱਚ ਇੱਥੇ ਬੈਠਣਾ ਤੇ ਆਪਣਾ ਇੰਜੋਏ ਕਰਨਾ। ਕਿਸੇ ਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਕੋਈ ਮਜ਼ਦੂਰੀ ਵੀ ਕਰਨੀ ਹੈ, ਪੈਸਾ ਵੀ ਲਿਆਣਾ ਹੈ, ਕਿ ਤੂੰ ਖਾਣਾ ਪੀਣਾ ਵੀ ਹੈ।
ਇੱਥੇ ਇੰਜੋਏ ਕਰਦੇ ਸਨ ਸਾਰੇ। ਸਹੀ ਸਹੀ ਇੱਥੇ ਹੀ ਰੋਟੀ ਕਿਸੇ ਦੀ ਆ ਗਈ ਭਾਵੇਂ ਆ ਗਈ ਸਾਰੇ ਬਹਿ ਖਾ ਲੈਣ। ਹਾਂ, ਠੀਕ। ਕਿਸੇ ਦੀ ਲੱਸੀ ਆ ਗਈ ਬਹੁਤ ਦੂਜਾ ਪੀ ਲੈ, ਯਾਨੀ ਕਿ ਇੰਨਾ ਇਹ ਪਿਆਰ। ਮੈਂ ਤੁਹਾਨੂੰ ਇੱਕ ਜੀ ਇੱਥੇ ਪੰਪੀ ਚੱਲ ਰਹੀ ਉਹਦਾ ਵੀ ਤੁਹਾਨੂੰ ਨਜ਼ਾਰਾ ਕਰਵਾ ਦਿਆਂ, ਤੁਹਾਨੂੰ ਆਈਡੀਆ ਹੋਈ ਹੈ ਕਿ ਬਾਈ ਪਾਣੀ ਦੇ ਵਹਾਅ ਨਾਲੋਂ ਇਹ ਜਿਹੜਾ ਰਕਬਾ ਵੀ ਕਿੱਦਾਂ ਹੋਇਆ, ਉਹ ਖਤਮ ਹੋ ਗਿਆ। ਠੀਕ ਹੈ ਜੀ, ਤੇ ਸਾਰਾ ਰਕਬਾ ਜੀ ਸਰਦਾਰ ਖੇਮ ਸਿੰਘ ਦਾ ਪਾਕਿਸਤਾਨ ਬਣਨ ਤੋਂ ਪਹਿਲੇ। ਸਾਰਾ ਰਕਬਾ ਉਹਨਾਂ ਦਾ। ਹਾਂ, ਬਹੁਤ ਤਗੜਾ ਤੇ ਬਹੁਤ ਵੱਡਾ ਜ਼ਿਮੀਂਦਾਰ ਸੀ ਜੀ ਉਹ। ਹਾਂ ਹੂੰ ਮੇਰੇ ਹੁੰਦੇ ਆ ਨਾ ਇੱਥੇ ਚੱਲਦੇ ਹੁੰਦੇ ਸਨ ਖੂਹ। ਹੂੰ ਅੱਛਾ ਬਕਾਇਦਾ ਖੂਹ ਦੇ ਉੱਤੇ ਦੇਖੀ ਨਾ, ਠੀਕ ਹੈ। ਬਾਅਦ ਚ ਸਰਦਾਰ ਕੋਲ ਸਨ, ਹਾਂ ਹਾਂ ਫਿਰ ਸਰਦਾਰ ਚਲਾਉਂਦਾ ਸੀ। ਹੂੰ ਹਾਂਜੀ, ਤਾਰਾ ਬੰਬਾ ਚਲਾਉਂਦਾ ਸੀ। ਅੱਛਾ ਅੱਛਾ ਦੋ ਖੂਹ ਸਨ, ਹਾਂ ਹਾਂ ਦੋ ਹੀ ਚੱਲਦੇ ਸਨ। ਠੀਕ। ਇਹ ਜੀ ਉਹ ਰਸਤਾ ਆ ਗਿਆ ਜਿਹੜਾ ਤਰਕਾਲੀਆਂ ਤੋਂ ਪਿੰਡ ਸਾਦੇਚੱਕ ਨੂੰ ਸਾਨੂੰ ਜੋੜਦਾ ਵੇ, ਕੱਚਾ ਰਸਤਾ। ਤਾਂ ਇਹ ਰਸਤਾ ਜੀ ਵੰਡ ਕਰਦਾ ਵੇ ਸਰਦਾਰ ਖੇਮ ਸਿੰਘ ਔਰ ਸਰਦਾਰ ਬੂੜ ਸਿੰਘ ਦੇ ਰਕਬੇ ਨੂੰ। ਠੀਕ ਹੈ ਜੀ, ਯਾਨੀ ਕਿ ਰਸਤਿਓਂ ਇਸ ਬੰਨੇ ਸਰਦਾਰ ਖੇਮ ਸਿੰਘ ਦਾ ਰਕਬਾ ਤੇ ਇਸ ਬੰਨੇ ਸੀ ਜੀ ਆਪਣਾ ਸਰਦਾਰ ਬੂੜ ਸਿੰਘ ਦਾ ਰਕਬਾ। ਠੀਕ ਹੈ ਜੀ।